क्या सच में उन्होंने बुलाया? ਮਹੱਲੇ 'ਚ ਇੱਕ ਤੰਦੂਰ ਵਾਲਾ ਨੂੰ ਭਾਈ ਲੱਭਣ ਡਿਆ ਕਹਿੰਦਾ ਮੇਰਾ ਤੰਦੂਰ ਦਾ ਬੱਟਾ ਗੁਆਚ ਗਿਆ ਵਿੱਚ ਹੱਥ ਦੇ ਸਾਰੀ ਦੁਨੀਆ ਨਾਲ ਗੱਲ ਕਰਦੇ ਨਾ, ਪੱਟੀ ਲਾਉਂਦੇ ਡਾਕਟਰ ਨੂੰ ਪੁੱਛੇ ਵੀ ਇੰਜ ਰਿਹਾ ਹੁੰਦਾ, ਫੈਸਲ ਸਾਹਿਬ ਕਿੱਦਾਂ ਕੰਡੀਸ਼ਨ ਕਿੱਦਾਂ? ਅੱਖਾਂ ਪਵਾਈਆਂ ਤੇ ਇੱਥੇ ਪਰਵਟਿਆਂ ਤੇ ਲਿਖਿਆ DSLR। ਸੁਬਾਹ ਸੁੱਤੇ ਉੱਠਦੇ ਸੀ ਤੇ ਅੱਖ 'ਚ ਆਵਾਜ਼ ਆਉਂਦੀ ਸੀ, ਕਨੈਕਟਡ। सलामे इश्क मेरी जान जरा कबूल कर लो, तू हमसे प्यार करने की जरा सी भूल कर लो, मेरा दिल बेचैन है हम सफर के लिए, मेरा दिल बेचैन है हम सफर के लिए, सलामे इश्क मेरी जान जरा कबूल कर लो। अस्सलाम वालेकुम नाज़रीन। टी टाइम में खुशामदी क्या ही नहीं ਤੁਸੀਂ ਕਹਿਣਾ ਸੀਗਾ ਨਾ ਕਹਿਤਾ टी टाइम में खुशामदीद, उन्होंने खुशामदीद दिया, उन्होंने पता लग गया। ठीक है, ਉਧਰ ਦੇਖੋ ਜੀ ओहो मेरे मौला तो पता मुकाम ਉਹਨਾਂ ਨੇ ਤੁਹਾਡੀ ਮਦਦ ਲਈ ਹੱਥ ਲਵਾਏ ਆ नहीं लवाया नहीं हाथ, ਬਲੈਂਡਰ ये तो लगता उत्ते थले एक एक हाथ होर लवाया। ਇਹ ਟੋਕੇ 'ਚ ਆ ਗਿਆ ਸੀ ਭਾਜੀ, हैं जी, ਟੋਕੇ 'ਚ ਆ ਗਿਆ ਸੀ ਥੱਲੇ ਕੀ ਉਹ ਰੇਲ ਗੱਡੀ ਵਾਲਾ ਮਗਰਾਂ ਤੇ ਸੀ ਸਾਹ 'ਚ ਗੋਲ ਜਿਹਾ ਉਹ ਲੱਗਣ ਦਿਆ, ਦੇਖੋ ਉਹਦੀ। ये फैसल साहब ये की ਉਸਤਾਦ ਜੀ ਸਟਿਚਿੰਗ ਹੋਈ ਹੈ। ओए ਕੀ ਹੱਥ ਨੇ ਸੂਟ ਸਵਾ ਲਿਆ? ਭਾਜੀ ਬਾਹ ਤੇ ਕੁੱਕੜ ਵਲੇਟ ਕੇ ਫਿਰਦੇ ਆ ਉਹ। अच्छा मेरी गल सुन, ਉਸਤਾਦ ਜੀ ਪਤਾ ਕੀ ਗੱਲ ਹੋਇਆ ਮਾੜਾ ਹੈ। ਮੈਂ ਮਾੜਾ ਕੀ ਆ? आ होया माड़ा की आ, सही गल है। ਨਾਲੇ ਉਸਤਾਦ ਜੀ ਇੰਨਾ ਪੈਸਾ ਕਮਾਉਣੇ ਕਿਤੇ ਯੂਰਨ ਬੈਗ ਲਵਾ ਲੈਂਦੇ ਆ ਬੋਤਲ 'ਚ ਕੀ ਹਰਕਤ ओए आ की आ ਉਸਤਾਦ ਜੀ ਪਾਇਓਡੀਨ ਉਸਤਾਦ ਜੀ ਇੱਥੇ ਪਾਇਓ ਨਹੀਂ ਨਾ ਫਿਰ ਝੱਗ ਕਿਉਂ ਬਣਦੇ ਹੀ? ਸਰੋਂ ਦੀ ਇਹ ਕਿਸੇ ਸ਼ੂਗਰ ਵਾਲੀ ਪਾਰਟੀ ਤਾਂ ਨਹੀਂ ਉਹ ਯਾਰ ਪਾਣੀ ਪਾਇਆ ਵਿੱਚ ਯਾਰ। ਸਾਡੀ ਬਿਗ ਐਪਲ ਪਾਇਓ ਡੀ ਹੈ ਉਹ ਭਾਜੀ ਗੈਰ ये काद लिया ਉਸਤਾਦ ਜੀ ਜ਼ਖਮ ਤੇ ਲਾਉਣ ਵਾਲੀ। जख्म ते हजारों मील अंदर चला गया। ਜ਼ਖਮ ਤਾਂ ਬਹੁਤ ਦੂਰ ਹੈ। ਭਾਵੇਂ ਜ਼ਖਮ ਪੱਟੀ ਇਹ ਤੇ ਜ਼ਖਮ, ਇਹ ਤੇ ਤੂੰ ਹੁਣ ਅੱਧਾ ਘੰਟਾ ਕਿਸੇ ਟੱਪ ਚ ਪਾ ਕੇ ਰੱਖੇ ਤਾਂ ਵੀ ਜ਼ਖਮ ਤੱਕ ਗਿੱਲਾ ਨਹੀਂ ਹੋਣਾ। ਉਸਤਾਦ ਜੀ ਡਾਕਟਰ ਨੇ ਤੇ ਹੱਥਾਂ ਬੜੀਆਂ ਦੱਸੀਆਂ ਨੇ। ਜ਼ਖਮ ਭਾਵੇਂ ਪੱਟੀ ਦੀ ਭਾਵਨਾ ਸਹੀ ਹੋ ਜਾਵੇ ਉਹ ਭਾਈ ਨਾਲੇ ਇੱਥੇ ਇੱਕ ਬੋਰਡ ਲਵਾਓ, ਜ਼ਖਮ 400 ਕਿਲੋਮੀਟਰ ਆਗੇ। ਨਹੀਂ ਡਾਕਟਰ ਕੋ ਪੱਟੀ ਕਰਾਉਣੇ ਮੈਂ ਕਿਹਾ ਡਾਕਟਰ ਸਾਹਿਬ ਕੀ ਕਰ ਰਹੇ ਹੋ? ਜ਼ਖਮ ਦੀ ਖੁਦਾਈ ਕਰ ਰਹੇ ਆ ਇੱਥੇ ਲਿਖਾਓ ਜੀ ਜ਼ਖਮ पे काम हो रहा है। ਅੱਛਾ ਉਹ ਡਾਕਟਰ ਨਹੀਂ ਅਕਸਰ ਪੱਟੀ ਖੋਲਦੇ, ਆਹੋ ਉਹ ਡਾਕਟਰ ਵਿਚਾਰਾ ਸਵਾ ਘੰਟਾ ਲਾ ਕੇ ਤੁਹਾਨੂੰ ਇੰਜ ਕਰਦੇ ਆ, ਜਦੋਂ ਸਾਰੀ ਪੱਟੀ ਲਾ ਲੈਂਦਾ ਉਸ ਤੋਂ ਬਾਅਦ ਫੇਰ ਲੱਭਦਾ ਇਹ ਕਿੱਥੇ ਸੱਟ ਕਿੱਥੇ ਕਰਕੇ ਲੱਗੀ ਇੰਨੀ ਕਰਦੀ। ਨਾਲੇ ਇੱਥੇ ਡਾਕਟਰ ਪੱਟੀ ਇਹਦੀ ਖੋਲਣ ਤੇ ਪਿੱਛੋਂ ਨਰਸ ਪਿੰਡਾ ਪਲੇਟ। ਨਾਲੇ ਇੱਥੇ ਹੱਥ ਲਗਾਓ, ਆਸਤਾ ਆਏ ਆਗੇ ਜ਼ਖਮ पे काम हो रहा है। ਇਹ ਇੱਕ ਵਾਰੀ ਨੇ ਫੁੱਲ ਪੱਟੀ ਹਲੇ ਖੋਲੀ, ਬਾਹਰੋਂ ਇੱਕ ਬੰਦੇ ਨੇ ਕਲੇੜ ਕੇ ਵੇਖਿਆ, ਉਹਨੇ ਕਿਹਾ ਇਹ ਡਾਕਟਰ ਸਾਹਿਬ ਦੁਕਾਨ ਛੱਡ ਕੇ ਇੱਥੇ ਕੋਰੇ ਕੱਪੜੇ ਦੀ ਦੁਕਾਨ ਪੈ ਗਈ। ਤੇ ਡਾਕਟਰ ਸਾਹਿਬ ਉੱਥੇ ਐਲਾਂ ਲੱਗ ਰਹੀਆਂ ਨੇ ਪੱਟੀ ਦੀਆਂ। ਨਾ ਛਮਕਾ ਵੀ ਕਰ ਆਹੋ यार डॉक्टर ने इतनी पट्टी लाई, वो पट्टियां परे कर करके पूछे जख्म लपा के नहीं। ਓ ਯਾਰ ਅੱਧੀ ਅੱਛਾ ਨੋਨੀ ਇਹ ਤਿੰਨ ਚਾਰ ਗੱਲਾਂ ਬਹੁਤ ਅੱਛੀਆਂ ਹੋਈਆਂ। ਮੈਂ ਤਾਂ ਕਹਿੰਦਾ ਹੁਣ ਐਂਡ ਤੱਕ ਚੁੱਪ ਰਹਿ, ਤੇਰੇ ਭਾਰ ਬਣਿਆ ਰਹੇਗਾ, ਕਿਉਂਕਿ ਤੇਰੇ ਕੋਲ ਕੋਈ ਐਸੀ ਗੱਲ ਹੋ ਜਾਣੀ ਹੈ ਤੂੰ ਪਿਛਲੀ ਵੀ ਜ਼ਾਇਆ ਕਰਾ ਲੈ। ਮੈਂ ਤੈਨੂੰ ਜਰਮਨ ਟੈਕਨੀਕਲ ਤਰੀਕਾ ਦੱਸ ਰਹੀ ਹੁਣ, ਬਿਲਕੁਲ ਜਦੋਂ ਮਾੜੀ ਗੱਲ ਚੇਂਜ ਆਵੇ ਨਹੀਂ ਕਰਨੀ, ਇਹਨਾਂ ਦਾ ਭਾਰ ਪੂਰਾ ਰੱਖਣ ਬਣਿਆ ਬਾਕੀ। ਸਾਨੂੰ ਵੀ ਡਰਾਤਾ। ਨਹੀਂ ਮੈਂ ਸਹੀ ਕਹਿ ਰਿਹਾ, ਐ ਲੱਗਦਾ ਬਲੈਂਡਰ ਪੁੱਛੜ ਲਿਆ ਅੱਲਾ ਮਾਫੀ। ਡਾਕਟਰ ਨੇ ਅੱਧੀ ਪੱਟੀ ਖੋਲੀ ਤੇ ਕਹਿੰਦਾ ਫੈਸਲ ਇੱਥੇ ਮੈਂ ਰੋਟੀ ਖਾ ਕੇ। ਯਾਰ ਉਹਨਾਂ ਨੂੰ ਤਕਲੀਫ ਮੈਂ ਤਾਂ ਸਹੀ ਗੱਲ ਦੱਸਾਂ, ਇਹ ਤੁਸੀਂ ਥੋੜਾ ਪਿੱਛੇ ਕਰਕੇ ਦੇਖਣਾ, ਫੈਸਲ ਜੇ ਤੁਹਾਡੇ ਫਰੇਮ 'ਚ ਆਇਆ ਨਾ ਤੇ ਇਹਨੇ ਇੰਜ ਕੀਤਾ, ਇੰਜ ਕਰਕੇ ਇੰਜ ਨਹੀਂ ਕੀਤਾ, ਅੱਲਾ ਦੀ ਕਸਮ ਇਹਨੇ ਇੰਜ ਨਾ ਬਾਸੀ ਲੈ ਕੇ ਨਾ ਤੇ ਬਾਅਦ ਫਿਰ ਐਂ ਕੀਤਾ, ਕਵਰ ਕੀਤੀ। ਉਹ ਵੀ ਬਹੁਤ ਵੱਡਾ ਮੈਚ ਤੁਸੀਂ ਕਦੀ ਦੇਖਣਾ ਨਾ, ਇਹ ਬੰਦੇ ਨੂੰ ਬਾਸੀਆਂ ਆ ਰਹੀਆਂ ਹੁੰਦੀਆਂ ਤੇ ਕਵਰ ਕਿੱਦਾਂ ਕਰਦਾ। ਕਿ ਉਸਤਾਦ ਜੀ ਐ ਹੁਣ ਬਾਸੀ ਆਈ, ਇੱਕ ਮਿਸਾਲ ਤੁਸੀਂ ਕੋਈ ਗੱਲ ਕਰ ਰਹੇ ਕਿ ਤੁਸੀਂ ਆਪਸ 'ਚ ਗੱਲਾਂ ਕਰੋ, ਵੇਖਣਾ ਆ ਮੈਨੂੰ ਬਾਸੀ ਆਏਗੀ ਵਿੱਚ ਨਾ ਉਹਨੇ ਉਹ ਆਇਆ ਜਿਹੜੀ ਇਹਦੇ ਨਾਲ ਸਾਰਾ ਆਰਾਮ ਆਣਾ ਮੈਨੂੰ। ਇਹ ਤੁਹਾਨੂੰ ਪਤਾ ਲੱਗਾ ਮੈਂ ਬਾਸੀ ਲੈ ਲਈ। ਕੰਮ ਹੁੰਦਾ ਕਈ ਵਾਰ। ਅੱਛਾ ਹੁਣ ਸੱਟ ਲੱਗੀ ਹੈ ਨਾ ਤੇ ਐਵੇਂ ਕਰੂਗਾ ਆਏ
ਪਤਾ ਹੀ ਨਹੀਂ ਲੱਗਣ ਦੇਣਾ ਤੁਹਾਨੂੰ। ਉਸਤਾਦ ਜੀ ਬਹੁਤ ਵੱਡੀ ਗੇਮ ਹੈ। ਸਾਡੀ ਜਦੋਂ ਬੱਸ ਗਈ ਹੁੰਦੀ ਕੋਈ ਨਾਲ ਦਾ ਗੱਲ ਕਰ ਰਿਹਾ ਹੋਵੇ ਨਾ ਤੇ ਉਹਨੂੰ ਕਹੀਏਗਾ ਚੁੱਪ ਕਰ ਉਧਰ ਕੈਮਰੇ ਤੇ ਆ ਤੂੰ। ਅੱਛਾ ਪੱਟੀ ਹੈ ਕਿਤੇ ਜੋ ਦਹੀਂ ਖਾਣ ਦਾ ਵੇਖੀ ਯਾਰ ਮੈਨੂੰ ਨਾ ਹੈਰਾਨੀ ਹੋ ਰਹੀ ਦਿਲ ਕਰੇ ਬਾਹਰ ਜਾ ਕੇ ਭਾਈ ਕਹੋ ਭਾਜੀ ਇਹ ਲੱਕਾ ਕਿਤੋਂ ਫੜ ਕੇ ਲਿਆ। ਯਾਰ ਮੈਂ ਸੱਚੀ ਮੁੱਚੀ ਰਿਕੁਐਸਟ ਕਰਾਂਗਾ ਜਿਹੜੇ ਲੜਾਈ ਹੁੰਦੀ ਹੈ ਨਾ ਕਈ ਸਿਰ ਸੁਰ ਪਾੜ ਦਿੰਦੇ ਯਾਰ ਕੀ ਕੀਤੀ ਹੋਣੀ। ਓਏ ਯਾਰ ਕਿਹਦੀ ਗੱਲ ਕਿੱਥੇ ਲੈ ਗਿਆ। ਉਸਤਾਦ ਜੀ ਸੱਚੀ ਮੁੱਚੀ ਜਿਹੜਾ ਜ਼ਖਮ ਹੈਗਾ ਹੈ, ਓਏ ਉਹ ਅਗਲੇ ਦਲੇਰ ਹੁੰਦੇ ਨੇ ਇੱਥੇ ਜ਼ਖਮ ਜ਼ੁਮ ਕਰ। ਮੈਂ ਤੇ ਹੈਰਾਨਾ ਤੇਰੀ ਜਦੋਂ ਲੱਤ ਟੁੱਟੀ ਕੱਲ ਵਾਲਾ ਵੀ ਅੱਧਾ ਪ੍ਰੋਗਰਾਮ ਇਹਨੇ ਇਸੇ ਬੇੜਾ ਅੱਜ ਫਿਰ ਉਹੀ ਸ਼ੁਰੂ ਕਰ ਲਿਆ ਨਵਾਂ ਇਹਨੂੰ ਲਾ ਉੱਤੇ ਹੁਣ। ਓਏ ਨਹੀਂ ਲਾਈਦਾ ਇਹ 2-3 ਦਿਨਾਂ ਵਾਲਾ ਪਾਇਓਡੀਨ ਹੈ ਜੀ 2-3 ਦਿਨ ਹੋ ਗਏ ਯਾਰ ਉਹ ਇਹ ਜਮਾ ਮੁੰਡੇ ਕੀਤਾ ਬਾਕਸਰ ਨਾਲ ਜਾਂਦਾ ਇੱਕ ਮੁੱਕਾ ਇਹ ਨਿਹਾਰ ਵਾਲਾ ਪਾਇਓਡੀਨ ਆ ਕਿ ਦੂਜਾ। ਇਹ ਸਾਰਾ ਪਾਇਟ ਨੂੰ ਪੈਰਾ ਭਾਰ ਵਾਲਾ ਵਾ। ਉਹ ਵੇਖੋ ਉਹ ਮੇਰਾ ਗਰਕ। ਲਓ ਜੀ ਦੀਵਾ ਬਾੜ ਲਓ ਹੁਣ। ਲਓ ਜੀ ਹੁਣ ਹੱਥ ਉੱਠੇਗਾ ਦੇਖਿਓ। ਉਸਤਾਦ ਜੀ ਇੰਨੀ ਪੱਟੀ ਲਾਈ ਭਾਈ ਫੈਸਲ ਨੇ, ਡਾਕਟਰ ਅੱਧੀ ਪੱਟੀ ਲਾ ਕਹਿੰਦਾ ਬਾਕੀ ਕੱਲ ਆਈ। ਨਹੀਂ ਇੰਨੀ ਪੱਟੀ ਲਾਉਣ ਦੇ ਪਿੱਛੇ ਬੰਦੇ 2 ਬੀਮ ਲੈ ਖੜੇ ਬੀਮ ਘਮਾਉਣੇ। ਇਹ ਹੁਣ ਪੱਟੀ ਦੀ ਪੱਟੀ ਮਿਸ਼ਲ ਦੀ ਮਿਸ਼ਲ ਆ ਜੀ ਇਹ। ਓਏ ਹੋਏ ਥੋੜਾ ਅੱਗੇ ਕਰ ਲਾ, ਥੋੜਾ ਉਹਨੂੰ ਅੱਗੇ ਕਰ ਥੋੜਾ। ਆਹੋ ਸਾਰੀ ਦੁਨੀਆ ਨਾਲ ਗੱਲ ਕਰਦੇ ਨਾ ਪੱਟੀ ਲਾਉਂਦੇ ਡਾਕਟਰ ਨੂੰ ਪੁੱਛਿਆ ਵੀ ਇੰਜ ਰਿਹਾ ਹੁੰਦਾ ਫੈਸਲ ਸਾਹਿਬ ਕਿੱਦਾਂ ਕੰਡੀਸ਼ਨ ਕਿੱਦਾਂ ਠੀਕ ਆ ਮੈਂ ਦੇਖਦਾ ਇੱਕ ਮਿੰਟ ਚੈੱਕ ਕਰਦਾ। ਤੇ ਉਸ ਤੋਂ ਬਾਅਦ ਉਹ ਇੰਜ ਹੀ ਫਿਰ ਰਿਹਾ ਹੁੰਦਾ ਕਿ ਉਹਨੇ ਪੱਟੀ ਕਰਨੀ ਹੈ ਫਿਰ ਉੱਥੋਂ ਹੀ ਇੰਜ ਲਾ ਕੇ ਤੇ ਇੰਜ ਲਾ ਕੇ ਉੱਤੇ ਪੱਟੀ ਕਰੀ ਜਾ। ਇਹਦੀ ਪੱਟੀ ਖੋਲ ਕੇ ਡਾਕਟਰ ਕੰਪਾਊਂਡਰ ਨੂੰ ਛਿੱਤਰ ਮਾਰਨ ਦਿਆ ਕਹਿੰਦਾ ਸਾਰੇ ਗੁੰਝਲ ਪਾਤੇ ਹੀ। ਨਹੀਂ ਇਹਦੀ ਪੱਟੀ ਨਵੀਂ ਹੁੰਦੀ ਹੈ ਸਾਹਮਣੇ ਮੈਡੀਕਲ ਸਟੋਰ ਵਾਲਾ ਇਹਨੂੰ ਪ੍ਰਾਪਰਟੀ ਆਪਣੀ ਲੈ ਲਈ ਉਹਨੇ ਕਿਹਾ ਯਾਰ ਤੇਰੇ ਵਾਲਾ ਦੁਕਾਨ ਦਾ 9.5 ਲੱਖ ਰੁਪਏ ਬਗਾ। ਉਹਨੇ ਕਿਹਾ ਭਾਜੀ ਕੱਲ ਉਹਨੇ ਪੱਟੀ ਕਰਾਉਣ ਆਉਣਾ। ਮੈਂ ਦੇ ਦੇ ਆਹੋ ਟਰੱਕ ਲੱਥਣ ਦੇ ਮੈਡੀਕਲ ਸਟੋਰਾਂ ਦੇ ਪੱਟੀਆਂ ਦੇ 1200 ਰੁਪਏ ਦੀ ਡੇਲੀ ਤੇ ਪੱਟੀ ਲੈਣ ਨਹੀਂ ਜਾਂਦੀ। ਪੱਟੀ ਨਾਲ ਪੱਟੀ ਬੰਨ ਕੇ ਨਾ ਸਾਹਮਣੀ ਦੁਕਾਨ ਤੋਂ ਰੋਡ ਦੇ ਉਧਰ ਉਹ ਪਿੰਨਾ ਸਿੱਟਦਾ ਵਾ ਉਧਰੋਂ ਡਾਕਟਰ ਖਿੱਚੀ ਜਾ ਰਿਹਾ। ਪੱਟੀ ਹੋਈ ਜਿਹੜੀ ਡਾਇਰੈਕਟ ਦੁਕਾਨ ਚੋਂ ਮਾਲ ਜਾ ਰਿਹਾ। ਤਾਜੀ ਐਂਟ ਤੋਂ ਪੱਟੀ ਹਾਰਡ ਹੋ ਜਾਂਦੀ ਆ ਉਹ ਨਹੀਂ ਪੁੱਟੀ ਨਹੀਂ ਜਾਂਦੀ ਉਹ ਬੰਦਾ ਖਿੱਚਣ ਦਿਆ ਕਹਿੰਦਾ ਉਹ ਫੜ ਲਈ ਆ ਕਿਤੇ ਨੇ। ਉਸਤਾਦ ਜੀ ਪਾਣੀ ਵਾਲੀ ਗੱਡੀ ਨਹੀਂ ਵੱਡੀ ਉਹ ਆਇਆ ਤਾਂ ਬੂਹੇ ਕੋਈ ਯਕਦਮ ਖਲੋਤੀ। ਮੈਂ ਕਿਹਾ ਕਿ ਕਹਿੰਦੇ ਫੈਸਲ ਦੀ ਪਾਇਓਡੀਨ ਆ ਗਏ ਬਾਈ। ਨਹੀਂ ਦੂਰੋਂ ਪੱਟੀ ਮੈਡੀਕਲ ਸਟੋਰ ਤੋਂ ਜਾ ਰਹੀ ਹੈ। ਇੱਕ ਬੰਦੇ ਨੇ ਬੂਹਾ ਖੜਕਾਇਆ ਨਾਲ ਦੇ ਘਰ ਦਾ ਕਹਿੰਦਾ ਬਾਜੀ ਤੁਹਾਡੇ ਕੋਟ ਏਰੀਆ 'ਚ ਨਾ ਸਾਡੀ ਪੱਟੀ ਫਸ ਗਈ। ਨਹੀਂ ਇਸੇ ਹੱਥ ਨਾਲ ਗੁੱਡੀ ਢਾਉਂਦਾ ਤੇ ਡੋਰ ਨਹੀਂ ਹੁੰਦੀ ਇਹ ਪੱਟੀ ਦੀ ਨੁੱਕਰ ਤੇ ਬੰਨ ਕੇ ਤੇ ਉਹਦੇ ਨਾਲ ਇੰਜ ਕਰਕੇ ਛੱਡੀ ਜਾਂਦਾ ਨਾਲ ਤੇ ਜਦੋਂ ਕੱਟੀ ਜਾਂਦੀ ਫਿਰ ਉਹਦੇ ਨਾਲ ਇੰਜ ਕਰਕੇ ਲਵੇਲ ਛੋਟਾ ਭਾਈ ਕੋ ਪੱਟੀ ਦੇ ਪੱਟੀ ਦੇ ਉਹ ਪੱਟੀ ਛੱਡ 1200 ਰੁਪਏ ਡੇਲੀ ਦਾ ਇੱਕ ਮਿੰਟ ਜੀ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਮੁਬਾਰਕ ਹੋਵੇ ਜੀ ਜਿਹੜਾ ਬੇੜਾ ਕਰ ਕੀਤਾ ਸੀ ਚੱਲ ਪਿਆ ਲੈ ਲਓ ਲੈ ਲਓ। ਤੇ ਚੱਲ ਤੇ ਪਿਆ ਹੁਣ ਕੀ ਆ ਉਹ ਤਾਂ ਸਿਰਫ ਕਾਲ ਆਉਣ ਡਈ ਆ ਕਿਸੇ ਦੀ ਆ ਗਈ ਅੱਲਾ ਨੂੰ ਸਿਮ ਚੱਲਣ ਡਈ ਕੋਈ ਸ਼ਹਿਰ ਨਹੀਂ ਚੱਲਣ ਡਈ ਹਰ ਚਾ ਬੇੜਾ ਕਰਕੇ ਦੇਤਾ ਦਿਖਾਣਾ ਬੰਦਾ। ਸਾਜੀ ਜ਼ਰਾ ਭਾਜੀ ਨਾ ਤੁਹਾਨੂੰ ਵੱਡੇ ਭਾਈ ਦੀ ਕਾਲ ਆ ਰਹੀ ਹੈ ਮੈਰ ਬੱਟ ਸਾਹਿਬ ਦੀ ਕਿਸੇ ਦਿਖਾਣਾ ਜ਼ਰਾ। ਤੁਸੀਂ ਉਹ ਨਾ ਟਿਕਟੌਕ ਚੱਲਣ ਡਈ ਆ ਨਾ ਫੇਸਬੁੱਕ ਕੁਝ ਵੀ ਨਹੀਂ ਸਿਮ ਤੇ ਤਾਂ ਕਾਲ ਆਉਣੀ। ਤੇ ਜਿਹਨਾਂ ਦੇ ਟਿਕਟੌਕ ਨਹੀਂ ਗਈ ਉਹ ਕਿ ਮਰ ਜਾਂਦੇ ਆ। ਮੈਂ ਬੈਰਲ ਬੰਦਾ ਵਾ। ਬੈਰਲ ਜਿਹੜਾ ਬੈਰਲਾ ਆਪਣੇ ਤੇ ਯਕੀਨ ਰੱਖ ਨਵੀਂ ਆਈਡੀ ਬਣਾ ਤੂੰ ਉਸ ਤੋਂ ਵੀ ਬੈਰਲ ਹੋ ਜਾਏਗਾ। ਨਹੀਂ ਹੁਣ ਇਹਦਾ ਕੀ ਕਰਨਾ ਮੇਰਾ ਕਸੂਰ ਆ ਤੁਸੀਂ ਇਹ 90% ਸਾਡੇ ਜਿਹੜੇ ਲੋਕ ਨੇ ਨਾ ਜੁਗਨੂ ਬਾਦਸ਼ਾਹ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਆ ਯਾਰ ਟਿਕਟੌਕ ਨਹੀਂ 90% ਉਹਨਾਂ ਦੇ ਵਿੱਚੋਂ 90% ਜਿਹੜੇ ਮਿਡਲ ਤਬਕਾ ਜ਼ਿਆਦਾ ਪੜ੍ਹੇ ਲਿਖੇ ਨਹੀਂ ਬਸ ਉਹਨਾਂ ਨੂੰ ਫੋਨ ਚਲਾਉਣਾ ਆ ਗਿਆ ਟੈਕਨੀਕਲ ਉਹਨਾਂ ਨੂੰ ਨਹੀਂ ਪਤਾ ਕਿ ਜੀਮੇਲ ਕਿ ਸਾਡਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਜੋ ਕੁਝ ਕਰ ਰਹੇ ਆ ਤਸਵੀਰਾਂ ਖਿੱਚ ਰਹੇ ਨੰਬਰ ਸੇਵ ਇਹ ਜੀਮੇਲ ਨਾਲ ਕਿੰਨਾ ਕੁ ਕਨੈਕਟ ਹੁੰਦਾ ਵਾ ਤੇ ਜੀਮੇਲ ਦਾ ਪਾਸਵਰਡ 8-8 ਸਾਲ ਹੋ ਗਏ ਪਤਾ ਹੀ ਨਹੀਂ। ਅੱਛਾ ਜੀ ਮੈਂ ਉਸਤਾਦ ਜੀ ਇੱਕ ਫੈਸਲ ਸਾਹਿਬ ਹਿਸਾਬ ਲਾਇਆ ਸਹੀ ਇੱਕ ਮਿੰਟ ਦੇ ਅੰਦਰ ਜੀ ਨਹੀਂ ਮਿੱਠੇ ਨੇ ਤੋੜਨਾ ਹੀ ਨਹੀਂ ਮੈਂ ਤੋੜੂ ਸਾਰੀ ਪਾਗਲ ਆ ਮੈਂ ਪਾਗਲ ਇਹਨੇ ਸਿੱਟਣਾ ਹੀ ਮਿੱਠੇ। ਅੱਛਾ ਯਾਨੀ ਕਿ ਤੁਹਾਨੂੰ ਕੀ ਲੱਗਦਾ ਤੁਸੀਂ ਸਹੀ ਹੋ ਬਿਲਕੁਲ ਡਾਕਟਰ ਹੋ ਤੁਸੀਂ ਭਾਜੀ ਬਿਲਕੁਲ ਫਰਕ ਕੀ ਗੱਲ ਉਸਤਾਦ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਬੜੀ ਅੱਛੀ ਗੱਲ ਹੈ 8 ਸਾਲ ਹੋ ਗਏ ਪਾਸਵਰਡ ਮੈਂ ਤਾਂ ਦੱਸਾਂਗਾ ਹੁਣ ਉਸਤਾਦ ਜੀ ਮੈਂ ਇੱਕ ਸੋਚਿਆ ਹਿਸਾਬ ਲਾਇਆ ਕਿ ਮੈਂ ਨਾ ਹੁਣ ਇੱਕ ਗੇਮ ਪਾਉਣ ਲੱਗਾ ਨਵੀਂ ਲੇਕਿਨ ਉਸਤਾਦ ਜੀ ਉਹ ਮੈਂ ਪਾਉਣੀ ਬਾਅਦ ਚ 10 ਬਣਾ ਕੇ ਪਹਿਲੇ 10 ਕੇ ਪਹਿਲੇ ਫਿਰ ਮੈਂ ਤਾਂ ਕਿਹਾ ਨਾ ਉਸਤਾਦ ਕਿਉਂਕਿ ਆਈਡੀਆ ਕਾਪੀ ਹੋ ਜਾਂਦਾ ਨਾਮ ਹੀ ਕਾਪੀ ਹੋਵੇ ਤੇ ਮੈਨੂੰ ਯਾਦ ਭੁੱਲ ਜਾਂਦਾ ਸਮਝ ਆਈ ਕੰਮ ਖਰਾਬ। ਮੈਂ ਉਹਨਾਂ ਲੋਕਾਂ ਵਾਸਤੇ ਮੇਰੀ ਇੱਕ ਜ਼ਿੰਦਗੀ ਦੀ ਉਸਤਾਦ ਜੀ ਇੱਕ ਗੇਮ ਆ ਕਿ ਮੈਂ ਉੱਥੇ ਗੇਮ ਪਾਉਣੀ ਹੁੰਦੀ ਜਿੱਥੇ ਸਪੇਸ ਹੁੰਦੀ ਹਾਏ ਕਿਸੇ ਚੀਜ਼ ਦੀ ਸਪੇਸ ਹੁੰਦੀ ਉਹ ਕੰਮ ਨਹੀਂ ਹੋ ਰਿਹਾ ਹੁੰਦਾ ਹਾਂਜੀ ਉੱਥੇ। ਦੂਜੀ ਗੱਲ ਆ ਉਹ ਜਿਹੜਾ ਇੱਕ ਤੁਸੀਂ ਸਮਝਦੇ ਮੈਂ ਭੁੱਲ ਗਿਆ ਕਿਹੜਾ ਉਹ ਜਿਹੜਾ ਇੱਕ ਮੈਂ ਮਕਾਨ ਵਾਲੀ ਗੱਲ ਕੀਤੀ ਸੀ ਕਿ ਇਦਾਂ ਮੰਥਲੀ ਸਾਰਾ ਨਿਜ਼ਾਮ ਕਰਕੇ ਮਕਾਨ
ਨਾ ਭੁੱਲਿਆ ਨਹੀਂ, ਮੈਂ ਉਹਦੀ ਵਰਕਿੰਗ ਕਰ ਰਿਹਾ ਸਾਂ। ਉਹ ਛੋਟਾ ਮੋਟਾ ਕੰਮ ਨਹੀਂਗਾ ਉਹ ਵੱਡਾ ਪ੍ਰੋਜੈਕਟ ਜੀ, ਉਹ ਪਾਏ ਨਾ ਬਸ ਲਾਗੇ ਆ ਗਿਆ ਕੰਮ, ਟੈਨਸ਼ਨ ਨਹੀਂ ਲੈਣੀ। ਹਾਂਜੀ ਉਹ ਭੁੱਲਣਾ ਨਹੀਂ। ਮੇਰੇ ਕੋਲ ਨੰਬਰ ਸਾਰੇ 150 100 ਕਿੰਨੇ ਨੰਬਰ ਨੇ ਜਿਹੜੇ ਮੈਂ ਹਾਊਸਿੰਗ ਦੇ ਅੱਗੇ ਨਾਮ ਲਿਖੇ ਨੇ ਸਾਰਿਆਂ ਦੇ ਤੁਹਾਡੇ। ਔਰ ਐਸੇ ਵੇਖ ਤੂੰ ਕੈਸੇ ਜੁਗਨੂ ਬਾਦਸ਼ਾਹ ਨੇ ਅੱਜ ਤੱਕ ਮੇਲਾ ਕਰਦੇ ਕਿ ਭੈਣ ਕਦੋਂ ਸ਼ੁਰੂ ਕਰ ਹਾਂਜੀ ਇਨਸ਼ਾਅੱਲਾ ਜਲਦੀ ਹੋਣ ਵਾਲਾ ਕੰਮ, ਟੈਨਸ਼ਨ ਨਹੀਂ ਪਹਿਲੇ ਲੈਣੀ। ਸਾਨੂੰ ਫੋਨ ਤੇ ਲੈ ਦਿਓ ਆਈਫੋਨ ਉਸਤਾਦ ਜੀ। ਆ ਮਿਲ ਗਿਆ ਮੈਨੂੰ। ਅੱਲਾ ਜ਼ਿੰਦਗੀ ਕਰੇ ਰੀਸੈਟ ਮਾਰਦਾ ਐਪਲੀਕੇਸ਼ਨ ਦਾ ਕੀ ਬਣਿਆ? ਐਪਲੀਕੇਸ਼ਨ ਚੱਲ ਰਹੀ ਹੈ। ਐਪਲੀਕੇਸ਼ਨ ਤੇ 2-3 ਦਿਨ ਹੋ ਗਏ ਮੈਂ ਜ਼ਰਾ ਇੱਧਰ ਆ ਗਿਆ, ਜ਼ਰਾ ਬਿਜ਼ੀ ਆ। ਚਲਾ ਰਹੇ ਐਪਲੀਕੇਸ਼ਨ ਦੇ WhatsApp ਗਰੁੱਪ ਵੀ ਬਣਿਆ ਵਾ ਅਸੀਂ ਉੱਤੇ ਸਾਰਾ ਬੜਾ ਅੱਛਾ। ਸਾਡੀ ਐਪਲੀਕੇਸ਼ਨ 'ਚ ਇੱਕ ਸਲਮਾਨ ਆ ਨੈਸ਼, ਉਹਦਾ ਮੈਂ ਨਾਂ ਰੱਖਿਆ 80+ ਵੀਵਰ। ਏਦਾਂ ਹੀ ਉਹ ਬਹੁਤ ਨੈਸ਼, ਉਹਦਾ ਸਟਾਈਲ ਬੜਾ ਅੱਛਾ ਹੈ ਗਾਣਾ ਦਾ, ਗੱਲਾਂ ਕਰਨ ਦਾ, ਔਰ ਸਾਫ਼ ਗੱਲ ਵੀ ਕਰਦਾ ਹੋਵੇ। ਉਹਨੂੰ ਵਿਚਾਰੇ ਦਾ ਵੱਸ ਨਹੀਂ ਚੱਲਦਾ, ਧੱਕੇ ਨਾਲ ਗੰਦੀ ਚ ਵੜ ਜਾਂਦਾ। ਉਹ ਵੀ ਉਹਨੂੰ ਹੁਣ ਤੱਕ ਇਜਾਜ਼ਤ ਆ ਬਸ, ਕਿਉਂਕਿ ਅਸੀਂ ਹਲੇ 5 10 12 15 16 17 ਜਣੇ ਮਤਲਬ ਲਾਈਵ ਬਣਨੇ ਆ। ਬਾਕੀ ਹੋਰ ਵੀ ਬਹੁਤ ਨੇ, ਲੇਕਿਨ ਉਹ ਥੋੜਾ ਨੋਟੀਫਿਕੇਸ਼ਨ ਯਾਨੀ ਬਹੁਤ ਕਲੀਅਰ ਹੋ ਜਾਏਗਾ ਸਾਰਾ। ਤੁਹਾਡੀ ਉਹ ਮੇਰੇ ਵਾਲੇ ਨਹੀਂ ਚੱਲਦੀ, ਉਹ ਲਿੰਕ ਦੇ ਦਿਓ ਮੈਨੂੰ। ਉਹ ਮੈਂ ਕਰ ਦਾਂਗਾ ਤੁਹਾਡਾ, ਠੀਕ ਹੈ ਜੀ। ਤੇ ਉਹ ਵੀ ਮਾਸ਼ਾਅੱਲਾ ਬੜਾ ਅੱਛਾ ਸੈਟਅਪ ਚੱਲ ਰਿਹਾ, ਬੜੀ ਅੱਛੇ ਲੋਕ ਆ ਰਹੇ ਨੇ, ਪਰਸਨਲ ਗੱਲਬਾਤ ਹੁੰਦੀ ਹੈ, ਸਾਰਾ ਕੁਝ ਮੈਸੇਜ ਦੇ ਵਿੱਚ ਹਰ ਚੀਜ਼ ਸਭ ਬਿਹਤਰ ਹੋ ਜਾਏਗਾ। ਔਰ ਉਹਦਾ WhatsApp ਗਰੁੱਪ ਵੀ ਮੈਂ ਬਣਾ ਲਿਆ ਜਿਨ੍ਹਾਂ ਨੇ ਉਹ ਪ੍ਰੀਮੀਅਮ ਲਿਆ। ਔਰ ਦੂਸਰੀ ਗੱਲ, ਜਿਹੜੇ ਮੇਰੇ ਵੀਰ ਇਹ ਨਹੀਂ ਸੋਚਣਾ ਕਿ ਪਤਾ ਨਹੀਂ ਅਸੀਂ ਹੁਣ ਜੀ ਮਾੜੇ ਆ ਜਾਂ ਅਸੀਂ ਨਹੀਂ 3-4 ਹਜ਼ਾਰ ਰੁਪਇਆ ਮਹੀਨੇ ਦਾ ਲਾਸ ਅਸੀਂ ਕੀ ਕਰੀਏ, ਉਹਦਾ ਵੀ ਮੈਂ ਇੰਤਜ਼ਾਮ ਕਰ ਰਿਹਾ, ਟੈਨਸ਼ਨ ਨਹੀਂ ਲੈਣੀ। ਹਾਂਜੀ ਉਹਦੇ ਵਿੱਚ ਨਹੀਂ ਉਹਦੇ ਵਿੱਚ ਤੁਸੀਂ ਬਿਲਕੁਲ ਫਿਕਰ ਨਹੀਂ ਕਰਨੀ। ਤੁਸੀਂ ਮੇਰੇ ਜ਼ਿਹਨ 'ਚੋਂ सिर्फ ਐਪ ਚ ਨਹੀਂ ਸੀਨ ਚ ਵੀ ਇਹ ਲਾਈਵ ਚ ਕੱਢ ਕੇ ਦੇਖੋ। ਹਾਂ ਤੁਸੀਂ ਉਹ ਹਿਲਤੀ ਫਾੜਾ ਕਹਿੰਦਾ ਤੂੰ ਭਾਜੀ ਤੁਸੀਂ ਟੈਨਸ਼ਨ ਨਹੀਂ ਲੈਣੀ, ਤੁਸੀਂ ਮੇਰੇ ਜ਼ਿਹਨ 'ਚੋਂ। ਕਹਿੰਦਾ ਯਾਰ ਤੂੰ 2 ਮਿੰਟ ਮੈਨੂੰ ਜ਼ਿਹਨ 'ਚੋਂ ਕੱਢ ਰਹਾ। ਨਹੀਂ ਉਹਦਾ ਮੈਂ ਹਿਸਾਬ ਲਾ ਰਿਹਾ। ਉਹਦੇ 'ਚ ਇਸ ਤਰ੍ਹਾਂ ਹੋਏਗਾ ਨਾ ਸਰ, ਮਰੀਨਾ ਖਾਂ ਕਹਿ ਰਹੀ ਸੀ ਜਾਨੀ ਭਾਈ ਨੂੰ ਸਲਾਮ ਬੁਲਾਓ ਜੀ। ਹਾਂ ਇਸ ਹਾਲਤ 'ਚ ਵੀ एक अच्छी लेके आए ना, बाकी एक ਤੇ ਉਹਦਾ ਅਸੀਂ ਇਸ ਤਰ੍ਹਾਂ ਕਰਾਂਗੇ ਕਿ ਅਸੀਂ ਕੋਈ ਇੱਕ ਦਿਨ ਮਖਸੂਸ ਕਰ ਲਾਂਗੇ ਮੰਥ ਦੇ ਵਿੱਚ, 2 ਦਿਨ 3 ਦਿਨ 4 ਦਿਨ, ਜਿੱਦਣ ਅਸੀਂ ਉਹ ਸਾਰਾ ਫ੍ਰੀ ਕਰ ਦਿਆ ਕਰਾਂਗੇ ਕਿ ਇਹ ਸਾਡਾ ਅੱਜ ਸਾਡੇ ਉਹਨਾਂ ਜਿਹੜੇ ਨੇ ਮਾੜੇ ਵਿਊਅਰਸ ਜਿਹੜੇ ਨਹੀਂ ਕਰ ਸਕਦੇ ਉਹਨਾਂ ਵਾਸਤੇ ਨੇ, ਠੀਕ ਹੈ ਨਾ। ਔਰ ਦੂਸਰੀ ਗੱਲ ਆ ਕਿ YouTube ਨੇ ਬੜਾ ਅੱਛਾ ਲਾਈਵ ਵਾਲਾ ਸਿਸਟਮ ਸ਼ੁਰੂ ਕਰਤਾ। YouTube ਨੇ ਇੱਥੇ ਤੱਕ ਕਰ ਦਿੱਤਾ ਕਿ ਤੁਸੀਂ ਇੱਕ ਬੰਦੇ ਨੂੰ ਕਾਲ ਤੇ ਲੈ ਸਕਦੇ ਹੋ ਵੀਡੀਓ। ਜਿਹੜੇ ਤੁਸੀਂ ਹਾਂਜੀ YouTube ਤੇ ਜੇ ਤੁਸੀਂ ਲਾਈਵ ਜਾਂਦੇ ਹੋ ਨਾ, ਤੁਸੀਂ ਕਿਸੇ ਵੀ ਇੱਕ ਬੰਦੇ ਨੂੰ ਆਪਣੇ ਨਾਲ ਲਾਈਵ ਕਾਲ ਤੇ ਲੈ ਸਕਦੇ ਹੋ। ਜਰਾ ਸਮਝਾ ਆਪਣੀ ਐਪ ਦੀ ਚਰਚਾ ਕਰੋ, ਸਾਨੂੰ YouTube ਨਾਲ ਕੀ ਆਹ ਸਟਾਰ ਲਈ ਵੱਧਦਾ ਸਟਾਰ। ਉਹ 1 ਮਿੰਟ ਠਹਿਰ ਜਾ, YouTube ਦਾ ਜਰਾ ਸਮਝਾਣਾ, ਜਰਾ ਸਵੇਲ ਨੂੰ ਜਰਾ ਪਤਾ ਲੱਗ ਜੂ ਪਤਾ ਕੀ ਗੱਲ ਹੁੰਦਾ ਹੈ। ਫੈਸਲ ਦਾ ਮਾਸ਼ਾਅੱਲਾ ਬੜਾ ਅੱਛਾ ਚੈਨਲ ਜਾ ਰਿਹਾ ਹੈ, ਠੀਕ ਹੈ ਜੀ। ਸ਼ੁਕਰ ਅਲਹਮਦੁਲਿਲਾ। ਔਰ ਅੱਲਾਹ ਪਾਕ ਤਰੱਕੀ ਦੇਵੇ, ਸਾਰਿਆਂ ਨੂੰ ਅੱਲਾਹ ਪਾਕ ਤਰੱਕੀ ਦੇਵੇ। ਉਹਦੇ ਪਾਸਵਰਡ ਤੇ ਤੁਹਾਡੇ ਕੋਲ ਹੀ ਨੇ। ਨਹੀਂ ਮੇਰੇ ਕੋਲ ਨਹੀਂ ਹੈਗੇ ਪਾਸਵਰਡ ਵੀ ਤੁਸੀਂ ਰੱਖੇ ਨੇ। ਮੇਰੇ ਕੋਲ ਸਾਰਾ ਕੁਝ ਕਸਮ- ਤੁਸੀਂ ਛੱਡਦੇ ਹੋ ਸਾਡੇ ਤੋਂ। ਅੱਜ ਤੱਕ ਮੇਰੇ ਕੋਲ ਕਸਮ ਚੁਕਾ ਲਓ, ਇਹ ਕਸਮ ਚੁਕਾ ਲਓ, ਮੇਰੇ ਕੋਲ ਸਿਰਫ ਇੱਕ ਚੈਨਲ ਦਾ ਪਾਸਵਰਡ ਆ, ਉਹ ਵੀ ਮੈਂ ਇਸ ਤੋਂ ਰੱਖਿਆ ਕਿ ਉਹ ਅਗਲੇ ਬੰਦੇ ਜ਼ਰਾ ਮਤਲਬ ਉਹ ਸਰੈਂਟ ਟੈਪ ਜਿਹੜਾ ਉਹਦਾ ਪਾਸਵਰਡ ਮੈਂ ਰੱਖਿਆ, ਕਿਉਂਕਿ ਉਹ ਮੈਂ ਤੇਰਾ ਪਾਸਵਰਡ ਮੈਨੂੰ ਨਹੀਂ ਪਤਾ, ਕਿਸੇ ਦਾ ਵੀ ਪਾਸਵਰਡ ਹੋ ਸਕਦਾ। ਗੱਲ ਪਾਸਵਰਡ ਦੀ ਨਹੀਂ ਹੁੰਦੀ ਫੈਸਲ ਸਾਹਿਬ, ਗੱਲ ਇਹ ਨਹੀਂ ਕਿ ਮੈਨੂੰ ਇਹ ਨਹੀਂ ਰਿਕੁਆਇਰਮੈਂਟ ਹੈਗੀ ਕਿ ਪਾਸਵਰਡ ਮੇਰੇ ਕੋਲ ਹੋਣਾ ਚਾਹੀਦਾ ਹੈ। ਤੇ ਬਕਵਾਸ ਗੱਲ ਹੈ, ਛੋਟੇ ਦੇਣ ਵਾਲੀ ਗੱਲ ਹੈ। ਬੰਦਾ ਮੇਰੇ ਕੋਲ ਹੋਣਾ ਚਾਹੀਦਾ ਉਦਾਂ ਹੀ। ਹਾਂ ਨਹੀਂ ਮੋਬਾਈਲ ਤੋੜ ਦੀ ਸਰ ਨਹੀਂ ਤੁਸੀਂ ਪਾਸਵਰਡ, ਤੁਸੀਂ ਆਪਣਾ ਚੈਨਲ ਚਲਾ ਰਹੇ ਹੋ, ਮੈਂ ਚੈਨਲ ਬਣਾ ਰਿਹਾ, ਤੂੰ ਤੇ ਮੇਰੇ ਕੋਲ ਆਣਾ, ਉਸੇ ਤਰ੍ਹਾਂ ਹੀ ਤੂੰ ਮੇਰੇ ਕੋਲ ਆ। ਤੇਰੀ ਹਰ ਜ਼ਿੰਦਗੀ ਦਾ ਵਾਧਾ ਘਾਟਾ ਮੇਰੇ ਨਾਲ ਮੁੰਸਲਿਕ ਆ। ਤੂੰ ਆਪਣਾ ਲਹਿਦਾ ਸ਼ੁਰੂ ਕਰ ਲਵੇ ਸਾਰਾ ਕੁਝ, ਤੇ ਮੈਨੂੰ ਪਾਸਵਰਡ ਮਿਲਣਾ ਚਾਹੀਦਾ। ਮੈਨੂੰ ਬੰਦਾ ਚਾਹੀਦਾ ਕਿ ਉਹਦਾ ਜੀਣ ਮਰਨ, ਉਹਦੀ ਖੁਸ਼ੀ ਗਮੀ, ਉਹਦੇ ਆਈਡੀਆਜ਼, ਉਹਦੀ ਸੋਚ ਸਾਡੇ ਨਾਲ ਮੁੰਸਲਿਕ ਹੋਵੇ, ਸਾਡੇ ਨਾਲ ਰਹਿ ਕੇ ਚੱਲੇ। ਅਸੀਂ ਉਹਨੂੰ ਦੱਸਾਂਗੇ ਇਦਾਂ ਤਰੱਕੀ ਹੋਣੀ, ਇਦਾਂ ਤੂੰ ਕਰ, ਬਿਲਕੁਲ ਸਹੀ। ਠੀਕ ਹੈ। ਜਦੋਂ ਸਾਨੂੰ ਪਤਾ ਲੱਗਦਾ ਯਾਰ ਇਹਨੇ ਟਰੈਕ ਆਪਣਾ ਕਰਕੇ ਦੌੜ ਆਪਣੀ ਸ਼ੁਰੂ ਕਰ ਲਈ, ਤੇ ਫਿਰ ਦੌੜ ਜਾਵੇ ਭਾਈ, ਦੌੜ ਲਵੇ। ਸਮਝ ਆ ਰਹੀ? ਫਿਰ ਨਹੀਂ ਬਣਾ ਮੈਨੂੰ ਬੰਦਾ ਮੈਂਟਲੀ ਫਿਜ਼ੀਕਲੀ ਤੇ ਚਲੋ ਨਹੀਂ, ਲੇਕਿਨ ਦਿਲੋਂ ਦਿਮਾਗ ਨਾਲ ਪਤਾ ਲੱਗੇ ਕਿ ਇਹਨੇ ਇੱਕ ਲਹਿਦਾ ਆਪਣਾ ਨਿਜ਼ਾਮ ਨਹੀਂ ਸ਼ੁਰੂ ਕਰ ਲਿਆ। ਇਹ ਸਾਡੇ ਨਾਲ ਹੀ ਆ। ਇਹਦਾ ਚੈਨਲ ਸਾਡੇ ਸਜਾਜਨੀ ਆਫੀਸ਼ੀਅਲ ਦੀ ਇੱਕ ਬ੍ਰਾਂਚ ਆ। ਵਾਹ ਵਾਹ। ਜਦੋਂ ਸਾਨੂੰ ਪਤਾ ਲੱਗੇ ਕਿ ਇਹ ਬ੍ਰਾਂਚ ਸਾਡੀ ਨਹੀਂ, ਇਹ ਬ੍ਰਾਂਚ ਲਹਿਦਾ ਹੋ ਗਈ ਆ, ਉਦੋਂ ਭਾਈ ਸਾਡੇ ਲੋਕ ਗੱਲ ਸਮਝਣ ਦੀ ਗੱਲ ਆ। ਬਸ ਜਿਹੜੇ ਤੋਤੇ ਲੋਕ ਜਰਾ ਥੋੜੇ ਜੇ ਉਸਤਾਦ ਜੀ, ਇਹ ਤੋਤਿਆਂ ਦੀ ਟੈਨਸ਼ਨ ਆ, ਸਾਡੇ ਸਾਰਿਆਂ ਦੇ ਹੀ ਅਲਹਮਦੁਲਿਲਾ ਚੈਨਲ ਨੇ। ਔਰ ਉਹਦਾ ਉਹ ਦੇਖੋ ਗੱਲ ਇਹ ਆ, ਉਹ ਫਰੀਦ ਮੇਰਾ ਸ਼ਾਗਿਰਦ ਆ, ਬਕਾਇਦਾ ਸ਼ਾਗਿਰਦ ਆ, ਪੁੱਤਰ ਆ, ਸਭ ਕੁਝ ਆ। ਮੇਰਾ ਇੱਕ ਬਿਜ਼ਨਸ ਆ ਜੀ। ਮੈਂ ਕਈ ਵਾਰੀ ਇਹ ਗੱਲ ਕਹੀ ਹੈ, ਇੱਕ ਪਿਓ ਦੀ ਵੀ ਇੱਕ ਦੁਕਾਨ ਹੋਏਗੀ ਨਾ, ਤੇ ਉਹਦਾ ਪੁੱਤਰ ਤੇ 2 ਦੇ ਪੁੱਤਰ ਆ ਰਹੇ ਨੇ, 3 ਉਹਦੇ ਮੁਲਾਜ਼ਮ ਆ ਰਹੇ ਨੇ ਰੋਜ਼ ਦੁਕਾਨ ਤੇ। ਉਹਨੂੰ ਪਤਾ ਲੱਗੇਗਾ ਇਹ ਮੇਰਾ ਪੁੱਤਰ ਦੁਕਾਨ ਤੇ ਤਵੱਜੋ ਨਹੀਂ ਦੇ ਰਿਹਾ, ਇਹ ਉਹ ਪਰੇ ਆਪਣੀ ਇੱਕ ਛੋਟੀ ਜਿਹੀ ਕਹਿ ਰਿਹਾ ਦੁਕਾਨ ਮੈਂ ਬਣਾਉਣੀ ਆ ਤੇ ਮੈਂ ਉੱਥੇ ਆਪਣਾ ਨਿਜ਼ਾਮ ਕਰਨਾ, ਜਾਂ ਉੱਥੇ ਕਰ ਰਿਹਾ।
ਤੇ ਇੱਥੇ ਟਾਈਮ ਜਾਂ ਇੱਥੇ ਟਾਈਮ ਦਿੰਦਾ ਜਾਂ ਇੱਥੇ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਸਵੇਰ ਤੋਂ ਸ਼ਾਮ ਤੱਕ ਪੇਨ ਹੁੰਦੀ ਹੈ ਕਿ ਚਾਬੀਆਂ ਪਾਪਾ ਜੀ ਮੈਨੂੰ ਦੇ ਦਿਓ, ਦੁਕਾਨ ਮੈਂ ਖੋਲਦਾ ਸਵੇਰੇ ਜਾ ਕੇ, ਰਾਤ ਨੂੰ ਮੈਂ ਬੰਦ ਕਰਕੇ ਆਵਾਂਗਾ, ਪਿਓ ਜਾ ਰਿਹਾ 11 ਵਜੇ ਬਹਿ ਕੇ, ਅੱਛਾ ਪੁੱਤ, ਉਹ ਹਿਸਾਬ ਨਹੀਂ ਜਿਹੜਾ ਪਿਓ ਤੋਂ ਵੀ 4 ਘੰਟੇ ਬਾਅਦ ਆ ਰਿਹਾ, ਥੋੜਾ ਫਿਰ ਤੁਰ ਕੇ ਅੱਛਾ ਆਹ ਚੀਜ਼ ਸਿੱਧੀ ਕਰ ਲਵਾਂ, ਬੋਰੀ ਇੰਜ ਕਰ ਦਵਾਂ, ਤੇ ਮੈਂ ਜੀ ਜ਼ਰਾ ਉਹਨੂੰ ਸਕਾ ਪਿਓ ਵੀ ਕਹਿ ਦੇਗਾ ਬੇਟਾ ਤੂੰ ਆਪਣਾ ਲੈਦਾ ਕਰ ਲੈ, ਤੂੰ ਉੱਥੇ ਨਾ ਆਇਆ ਕਰ, ਲੇਕਿਨ ਰਹੇਗਾ ਤੇ ਪੁੱਤਰ ਹੀ ਇਦਾਂ ਹੀ ਆ, ਉਹ ਰਿਸ਼ਤੇ 'ਚ ਫਰਕ ਨਹੀਂ ਆ, ਨਹੀਂ ਨਾ ਆਏਗਾ। ਇਹ ਗੱਲ ਨੂੰ ਸਮਝੋ ਥੋੜਾ ਜਿਹਾ ਕਿ ਮੈਂ ਕੀ ਕਹਿਣਾ ਚਾਹ ਰਿਹਾ, ਠੀਕ ਹੈ ਨਾ? ਹਾਂਜੀ, ਬਾਕੀ ਉਹਦਾ ਮੈਂ ਉਹਦੀ ਵੀਡੀਓ ਦੇਖਦਾ ਹਾਂ, ਕੋਈ ਮੈਨੂੰ ਰੋਲਾ ਨਹੀਂ, ਮੈਂ ਉਹਦੀ ਵੀਡੀਓ ਦੇਖਦਾ ਹਾਂ, ਉਹਦੀ ਵੀਡੀਓਜ਼ ਤੇ ਉਹਨੇ ਸਾਰਿਆਂ ਦੇ ਨਾਲ ਵੀਡੀਓਜ਼ ਕੀਤੀ, ਸਭ ਤੋਂ ਜ਼ਿਆਦਾ ਵਿਊਜ਼ ਉਹਦੀ ਵੀਡੀਓ ਦੇ ਮੇਰੇ ਨਾਲ ਵੀਡੀਓ, ਔਰ ਮੈਂ ਵੀਡੀਓ ਬਣਾਈ ਕਿੱਦਾਂ ਸੁਣੋ, ਉਹ ਮੈਨੂੰ ਕਹਿ ਰਿਹਾ ਐ, ਉਹਨਾਂ ਨੂੰ ਕਹਿ ਰਿਹਾ ਜਿਹੜੇ ਥੱਲੇ ਛਾਦੇ ਵਿੱਚ ਆ ਕੇ ਕਹਿੰਦੇ ਨਾ ਜੇ ਡੱਫਾ ਜਾਂ ਚੰਨੀ ਟਪਜਾਣਾ ਤੋ ਤੇ ਟੈਪ, ਉਹਨਾਂ ਨੂੰ ਦੱਸਣ ਲੱਗਾ ਕਿ ਉਹ ਮੈਨੂੰ ਕਹਿ ਰਿਹਾ ਉਸਤਾਦ ਜੀ ਇਹ ਕਿੱਥੇ ਵਲੋਗ ਹੋਣਾ, ਮੈਂ ਕਿਹਾ ਫਰੀ ਸਾਹਿਬ ਇੱਥੇ ਨਹੀਂ ਕਰਨਾ, ਮੈਂ ਤਾਂ ਦੱਸਾਂਗਾ ਕਿੱਦਾਂ ਕਰਨਾ। ਇਦਾਂ ਹੀ ਮੈਨੂੰ ਕੀ ਤਕਲੀਫ ਆ, ਮੈਂ ਉੱਥੇ ਬਾਹਰ ਬੈਠਾ ਸਾਂ ਸਿਗਰਟ ਸਿੱਟ ਕੇ, ਮੈਂ ਕਹਿੰਦਾ ਚਲੋ ਜੀ ਫਰੀ ਸਾਹਿਬ ਚਲ ਕਰ ਲਓ, ਹਾਂ ਫਰੀ ਸਾਹਿਬ ਇਦਾਂ, ਹਾਂ ਇਦਾਂ ਕਰਕੇ ਲੈ ਜਾਂਦਾ, ਨਹੀਂ 3 ਦਿਨ ਮੈਂ ਵੇਟ ਕਰਾਇਆ ਉਹਨੂੰ ਮੈਂ ਕਿਹਾ ਫਰੀ ਤੂੰ ਏਦਾਂ ਆਉਣਾ, ਏਦਾਂ ਤੂੰ ਦਫ਼ਤਰ ਵੜਨਾ, ਏਦਾਂ ਤੂੰ ਆਹ ਕਰਨਾ, ਏਦਾਂ ਤੂੰ ਗੁੱਸਾ ਕਰਨਾ, ਏਦਾਂ ਮੈਂ ਅੰਦਰ ਲੰਮੇ ਪਿਆ ਹੋਵਾਂਗਾ, ਏਦਾਂ ਤੂੰ ਸਾਰਾ ਕੁਝ ਉਹਨੂੰ ਦੱਸ ਕੇ ਸ਼ੋਅ ਕੀਤਾ, ਔਰ ਸਭ ਤੋਂ ਜ਼ਿਆਦਾ ਵਿਊਜ਼ ਉਸ ਸ਼ੋਅ ਦੇ ਨੇ, ਉਸ ਸ਼ੋਅ ਦੇ ਇਦਾਂ ਹੀ ਸਮਝ ਆ ਰਹੀ ਹੈ? ਉਹ ਮਤਲਬ ਉਹ ਇੱਥੋਂ ਦੂਰ ਨਹੀਂ ਹੈ, ਸਾਡੇ ਇੱਥੋਂ ਦਿਲੋਂ ਤਲਕ ਨਾ, ਉਹਨੂੰ ਐਵੇਂ ਕੋਸ਼ਿਸ਼ ਨਾ ਕਰੋ ਫੱਟ ਪਾਉਣ ਦੀ ਥੱਲੇ ਕਮੈਂਟ ਕਰਕੇ, ਸਮਝ ਆ ਰਹੀ ਨਾ? ਇਹ ਕੋਸ਼ਿਸ਼ ਨਾ ਕਰੋ ਕਿ ਵੀ ਉਹ ਇੱਦਾਂ ਵਾ ਤੇ ਇੱਦਾਂ ਵਾ, ਜਾਨੀ ਨੇ ਚਵਲ ਮਾਰੀ ਹੈ, ਜਾਨੀ, ਫਿਰ ਉਹੀ ਗੱਲ ਕਿ ਅਲਫਾਜ਼ ਚੂਜ਼ ਕਰਨ ਦੀ ਅਕਲ ਮੌਤ ਸਿੱਖਣੀ ਚਾਹੀਦੀ ਹੈ। ਅਲਫਾਜ਼ ਯਾਰ ਜਾਨੀ ਭਾਈ ਨੇ ਅੱਛਾ ਨਹੀਂ ਕੀਤਾ ਯਾਰ ਫਰੀਦ, ਜਾਨੀ ਭਾਈ ਨੇ ਚਵਲ ਮਾਰੀ ਹੈ, ਤਮੀਜ਼ ਕਰੋ, ਥੋੜੀ ਗੱਲ ਕਰਨ ਦੀ ਤਮੀਜ਼ ਕਰੋ, ਗਿਲਾ ਸ਼ਿਕਵਾ ਕਰੋ, ਸਭ ਕੁਝ ਕਰੋ, ਤੁਹਾਡਾ ਹੱਕ ਆ ਪੂਰਾ, ਲੇਕਿਨ ਤਮੀਜ਼ ਦੇ ਨਾਲ, ਜੀ ਬਿਲਕੁਲ ਠੀਕ ਹੈ ਨਾ? ਕਦੀ ਆਪਣੇ ਪਿਓ ਨੂੰ ਕਿਹਾ ਅੱਬੇ ਨੇ ਰਾਤੀ ਚਵਲ ਮਾਰੀ ਹੈ, ਠੀਕ ਹੈ ਨਾ? ਅਗਰ ਮੇਰੀ ਉਮਰ 45 ਸਾਲ ਹੋ ਗਈ, ਹੋ ਸਕਦਾ ਤੇਰੇ ਪਿਓ ਦੀ ਵੀ ਉਨੀ ਹੋਵੇ, ਠੀਕ ਹੈ ਨਾ? ਤੇ ਜੇ ਪਿਓ ਨੂੰ ਨਹੀਂ ਕਹਿ ਸਕਦਾ ਤੇ ਫਿਰ ਤੂੰ ਮੈਨੂੰ ਵੀ ਨਹੀਂ ਕਹਿ ਸਕਦਾ, ਤੇ ਜੇ ਤੂੰ ਮੈਨੂੰ ਕਹਿ ਲਿਆ ਤਾਂ ਫਿਰ ਤੂੰ ਪਿਓ ਨੂੰ ਵੀ ਕਹਿ ਲਿਆ ਕਰ, ਸਮਝ ਆ ਰਹੀ ਕਰਦੀ? ਹਾਂਜੀ, ਇਹ ਮੈਨੂੰ ਇਹ ਪ੍ਰੋਬਲਮ ਆ, ਅਲਫਾਜ਼ ਲੱਖ ਕਰੋੜ ਗਿਲਾ ਕਰੋ, ਇੱਥੇ ਤੱਕ ਕਹਿ ਦਿਓ ਕਿ ਜਾਨੀ ਭਾਈ ਅਸੀਂ ਅੱਜ ਤੋਂ ਬਾਅਦ ਤੁਹਾਡਾ ਚੈਨਲ ਹੀ ਨਹੀਂ ਵੇਖਣਾ, ਨੋ ਟੈਨਸ਼ਨ, ਲੇਕਿਨ ਅਲਫਾਜ਼ ਕਿੱਦਾਂ ਦੇ ਚੂਜ਼, ਔਰ ਫਰੀਦ ਦੇ ਚੈਨਲ ਤੇ ਕੀ ਮਤਲਬ ਤੁਸੀਂ ਕਰਨ ਦੇ ਇਸ ਗੱਲ ਨੂੰ, ਫਰੀਦ ਦੇ ਚੈਨਲ ਦੇ ਜਿਹੜੇ ਕੋ ਕਰ ਰਹੇ ਕਿ ਵੀ ਸਾਡੀ ਲੜਾਈ ਹੋ ਪਈ ਆਪਸ ਹੈ, ਉਹ ਥੱਲੇ ਇੱਕ ਪਤਾ ਨਹੀਂ ਕਿਹੜੀ ਆਈਡੀ ਮੈਂ ਕਮੈਂਟ ਪੜਿਆ, ਉਹਨੇ ਕੀ ਰਹਿ ਗਿਆ ਤੁਹਾਡੇ ਪੱਲੇ, ਉਹਨੇ ਤੁਹਾਡੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢੀਆਂ, ਕੀ ਰਹਿ ਗਿਆ, ਕੀ ਰਹਿ ਗਿਆ ਪੱਲੇ? ਤੁਸੀਂ ਇਹ ਸੋਚੋ, ਅਗਰ ਅਸੀਂ ਲਿਖਨੇ ਨਾ ਜਾਨੀ ਭਾਈ ਨੇ ਬਕਵਾਸ ਕੀਤੀ, ਤੇ ਜਾਨੀ ਭਾਈ ਦੇ ਨਾਲ ਦਿਲੋਂ ਜਾਨ ਮੁਹੱਬਤ ਕਰਨ ਵਾਲੇ ਉੱਥੇ ਬੈਠੇ ਨੇ ਤੁਹਾਡੇ ਆਲੇ ਦੁਆਲੇ, ਉਹ ਤੁਹਾਨੂੰ ਫਿਰ ਇਹੋ ਜਿਹਾ ਰਗੜਦੇ, ਕੀ ਲੈ ਜਾਂਦਾ ਪੱਲੇ ਤੁਹਾਡੇ? ਤੇ ਤੁਸੀਂ ਉਹੀ ਗੱਲ ਤਵੀਜ਼ ਨਾ ਕਰ ਲਓ। ਔਰ ਉਹ ਕੋਈ ਲੜਾਈ ਨਹੀਂ ਫਰੀਦ ਦੀ ਮੇਰਾ ਰੋਜ਼ ਉਹਦੀ ਗੱਲ ਹੁੰਦੀ, ਮੈਸੇਜ ਕਰਦਾ, ਉਹਨੇ ਮੈਨੂੰ ਮੈਸੇਜ ਕਰਦਾ ਉਸਤਾਦ ਜੀ ਦਾ ਤੁਸੀਂ ਤੀਜੇ ਮੁਹੱਲੇ ਸਾਡੇ ਵਿੱਚ ਇੰਨੇ ਆ ਕੀਤਾ, ਇੰਨੇ ਆ ਕੀਤਾ, ਓਕੇ ਖਤਮ, ਚਲੋ ਜੀ। ਰਾਤੀ ਮੈਨੂੰ ਇੱਕ ਫੋਨ ਆਇਆ ਉਸਤਾਦ ਜੀ ਬੜਾ ਇੰਪੋਰਟੈਂਟ, ਉਹਨੇ ਕਿਹਾ, ਕਹਿੰਦਾ ਜੀ ਸਲਾਮ ਕਹਿਣਾ ਚਾਹੁੰਦੇ? ਨਹੀਂ ਸਲਾਮ ਨਹੀਂ ਕਹਿਣਾ, ਹੁਣ ਉਸਤਾਦ ਜੀ ਮੈਂ ਤੁਹਾਨੂੰ ਦੱਸ ਰਿਹਾ ਵਾਂ ਗੱਲ ਨਾ, ਇਹਨੂੰ ਸਾਰਾ ਸੀਰੀਅਸਲੀ ਲੈਣਾ, ਇਹ ਫਿਰ ਗ੍ਰਿਫਤਾਰ ਹਾਂ ਲੈ ਪਹਿਲੇ ਬਾਜ਼ਾਰ ਚੋਂ ਨੰਗਨ ਦੇ ਕੱਪੜੇ ਵਾਲੇ ਚ ਉਸਤਾਦ ਜੀ ਇੱਕ ਬੰਦੇ ਨੇ ਫੜ ਲਿਆ, ਕਹਿੰਦਾ ਥਾਣ ਚੁੱਕ ਕੇ ਜਾਂਦੇ ਆ, ਐਵੇਂ ਆਪਣਾ ਯਾਰ ਇਹ ਟੈਕਨੀਕਲ ਗੱਲ, ਉਹਨੇ ਕਿਹਾ ਮੇਰਾ ਤਾਨ ਚੋਰੀ ਕਰਕੇ ਆਪਣਾ ਆਲ ਹੱਥ ਨੇ ਇੰਜ ਕੀਤਾ ਹੋਇਆ, ਇੱਕ ਬੰਦਾ ਕਹਿੰਦਾ ਚੂਚਾ ਵਾਰਨ ਦੇ ਇੱਕ ਮੰਜੀ ਤੇ ਲੱਗੇ ਏਦਾਂ ਬਾਹ ਫੜ ਕੇ ਖਲੋਤੇ, ਤੇ ਉਹ ਮੰਜੀ ਹੁਣ ਆਉਂਦੇ ਆ ਪੱਟੀ ਤੇ, ਇਹਦੇ ਨਾਲ ਜਗ੍ਹਾ ਤੇ ਖਲੋਤਾ ਭਾਈ ਕਹਿੰਦਾ ਪਰੇ ਹੋ ਜਾ, ਰਗਬੀ ਦੀ ਥਰੋ ਸੁੱਟਣ ਲੱਗਾ ਜੀ, ਇੱਕ ਬੰਦਾ ਕਹਿੰਦਾ ਆਹ ਕੀ, ਕਹਿੰਦਾ ਪਾਇਡਨ, ਕਹਿੰਦਾ ਘਰ ਦੀ ਗੱਡੀ ਆ। ਮੇਰੀ ਗੱਡੀ ਚੋਂ ਨਾ ਉਸਤਾਦ ਜੀ 2 ਪੱਟੀਆਂ ਨਿਕਲੀਆਂ ਨੇ, ਇੱਕ ਵਾਈਟ ਤੇ ਇੱਕ ਬਲੈਕ, ਠੀਕ ਹੈ ਨਾ? ਉਹਦੇ ਵਿੱਚ ਨਾ ਸੂਈਆਂ ਚੁੱਭੀਆਂ ਸੀਗੀਆਂ। ਬਾਕਸਿੰਗ ਸ਼ੁਰੂ ਕਰ ਲਈ ਨੇ, ਇੱਕੋ ਹੀ ਗਲਵਜ਼ ਲਿਆ ਬਸ, ਥੋੜਾ ਕਰੀਗਾ ਸੂਟ ਸਵਾਲ ਗਏ ਇਸ ਹੱਥ ਕਰਕੇ, ਉਹਨੇ ਆਹ ਬਾਜ਼ੂ ਇੰਨਾ ਖੁੱਲਾ ਸੀਤਾ। ਅੱਛਾ ਜੀ, 2 ਪੱਟੀਆਂ ਲੈ ਕੇ ਨਾ ਉਸਤਾਦ ਜੀ, ਉਹਨਾਂ ਦਾ ਨਾ ਉਹ ਲਾਟੂ ਇਹ ਬਣਾਏ ਘੰਟੇ ਟਾਈਪ, ਮਹੱਲੇ 'ਚ ਜਾਂਦੇ ਬੰਦਾ ਕਹਿੰਦਾ ਫੈਲ ਸਾਹਿਬ ਰਾਈ ਪਿਉਣ ਚੱਲੇ ਪੂਰੀ ਪੁੰਡ 'ਚ ਕਿਲੀਆਂ ਜੀ ਗੋਲੀਆਂ ਜੀਆਂ ਨਾ ਪੱਟੀਆਂ ਦੀਆਂ ਬਣਾਈਆਂ, ਇੱਕ ਬਲੈਕ ਤੇ ਇੱਕ ਵਾਈਟ। ਆ ਇੱਕ ਮਹੱਲੇ 'ਚ ਬੈਠੇ ਨਾ, ਤੇ ਮਾਈ ਇਹਨਾਂ ਨੂੰ 2 ਸੂਈਆਂ ਫੜਾ ਕੇ ਕਹਿੰਦੀ ਬੈਠਾ ਬੈਠਾ ਸਵੈਟਰ ਹੀ ਬਣਾ ਦੇ। ਯਾਰ ਉਹ ਬਕਵਾਸ, ਇੱਕ ਬੰਦਾ ਬਕਵਾਸ ਕਰ ਰਿਹਾ ਸੁਣ ਲੈਣੀ ਚਾਹੀਦੀ, ਉਹ ਸੌਰੀ ਇੱਕ ਬੰਦਾ ਗੱਲ ਕਰ ਰਿਹਾ ਤੇ ਬਕਵਾਸ ਨਹੀਂ ਕਰਨੀ ਚਾਹੀਦੀ, ਸੌਰੀ ਸਰ ਮੈਂ ਕੰਟੈਂਟ ਉਲਟ ਪੁਲਟ ਹੋ ਗਿਆ। ਉਸਤਾਦ ਜੀ ਉਹ ਇੱਕ ਕਾਲੀ ਪੱਟੀ ਸੀ ਤੇ ਇੱਕ ਨਾ ਚਿੱਟੀ ਸੀ, ਉਹ ਪਿੰਨੇ ਜਿਹੇ ਬਣਾਏ ਹੋਏ ਜਿਹੜੇ ਗੁੱਡੇ ਟਾਈਪ, ਤਿੰਨਾਂ ਨਿਆਣਿਆਂ ਨੇ ਘੇਰ ਲਿਆ, ਪੱਟੀ ਲਪੇਟਣ ਦੇ ਤੇ ਪਿੱਛੇ ਨਰਸ ਚਰਖੀ ਫੜ ਕੇ ਖਲੋਤੀ,
ਹਾਂਜੀ ਵਿੱਚ ਨਾ ਸੂਈਆਂ ਚੁੱਭੀਆਂ ਹੋਈਆਂ ਉਸਤਾਦ ਜੀ ਉਹਦੇ ਬਕਾਇਦਾ ਤੌਰ ਤੇ ਸੀਰੀਅਸਲੀ। ਗਰਮੀ ਚ ਚੁਭਣ ਲੱਗ ਪੈਂਦੇ। ਉਹ ਯਾਰ ਉਹਨੂੰ ਕਰ ਲੈਂਦੇ ਕਿੰਨਾ ਬਕਵਾਸ ਕਰ ਰਿਹਾ ਤੂੰ ਆਪਣੀ ਗੱਲ ਕਰੀ ਜਾ ਰਿਹਾ। ਇੱਕ ਬੰਦਾ ਗੱਲ ਕਰ ਰਿਹਾ ਤੂੰ ਆਪਣੀ ਬਕਵਾਸ ਵਿੱਚ ਕਰੀ ਜਾ ਰਿਹਾ। ਸੌਰੀ ਯਾਰ ਉਹਦੇ ਜਿਹੜਾ ਚੱਲ। ਸੂਈਆਂ ਚੁੱਭੀਆਂ ਉਸਤਾਦ ਜੀ ਮੇਰੀ ਗੱਡੀ ਦੇ ਵਿੱਚ ਕੋਈ ਛੱਡ ਗਿਆ। ਉਸਤਾਦ ਜੀ ਜ਼ਖਮ ਏਡਾ ਵੱਡਾ ਕਰ ਲਿਆ, ਪਾਇਓਡੀਨ ਉੱਪਰ ਪਾਉਣ ਦੀ ਬਜਾਏ ਉਹ ਚ ਪੈਪ ਪਾਇਆ ਹੋਇਆ। ਮੇਰੀ ਗੱਡੀ ਜਿਹੜਾ ਕੋਈ ਸੂਈਆਂ ਚੋਂ ਛੱਡ ਗਿਆ, ਉਹ ਬੁੜਾਵਾ ਜਿਹਾ ਬਣਾ ਕੇ ਕਾਲੇ ਲਮਲਾ ਕਾਲੇ ਨਾਲ। ਉਈ ਸੁਬਹ ਉੱਠ ਕੇ ਵਿਹੜੇ 'ਚ ਰੌਲਾ ਪਾਤਾ, ਫ੍ਰਿਜ 'ਚ ਮੇਰੇ ਪਾਇਓਡੀਨ ਵਾਲੀ ਬੋਤਲ ਕਿੰਨੇ ਚੁੱਕੀ ਹੈ। ਪਰਸੋਂ ਯਾਰ ਉਹ ਬੜੀ ਸੀਰੀਅਸ ਗੱਲ ਕਰ ਰਿਹਾ ਉਹ ਪਰਸੋਂ ਦੀ ਗੱਲ ਉਸਤਾਦ ਜੀ, ਉਹ ਗੱਲ ਹੈ। ਸੀਰੀਅਸ ਗੱਲ ਹੈ, ਮਜ਼ਾਕ ਉਹ ਨਹੀਂ। ਯਾਰ ਉਹਦੇ ਤੂੰ ਭੌਂਕਦਾ ਹੀ ਰਹਿਣਾ ਵਾ। ਉਹ ਤੂੰ ਆਪਣੀ ਗੱਲ ਕਰ। ਉਹ ਸੱਚ ਉਹ ਤੇ ਭੌਂਕਦਾ ਹੀ ਰਹਿੰਦਾ, ਤੂੰ ਆਪਣੀ ਗੱਲ। ਮਹੱਲੇ 'ਚ ਇੱਕ ਤੰਦੂਰ ਵਾਲਾ ਨੂੰ ਭਾਈ ਲੱਭਣ ਡਿਆ, ਕਹਿੰਦਾ ਮੇਰਾ ਤੰਦੂਰ ਦਾ ਬੱਟਾ ਗੁਆਚ ਗਿਆ ਵਿੱਚ ਹੱਥ ਦੇ। ਇੰਜ ਕਰਕੇ ਉੱਥੇ ਖਲੋਤਾ ਪਿਆ ਤਾ ਉਹਦੇ ਹਾਂਜੀ 150 ਰੁਪਏ ਘੰਟਾ ਲੈ ਰਿਹਾ ਇਸ ਕੰਮ ਦਾ। ਉਹ ਮੈਂ ਨਾ ਉਸਤਾਦ ਜੀ ਉਹ ਪੱਟੀਆਂ ਖੋਲ੍ਹ ਕੇ ਮੈਂ ਵੇਖਿਆ, ਮੈਂ ਪਹਿਲੇ ਤਾਂ ਮੈਂ ਡਰ ਗਿਆ ਤਾਂ ਜੀ ਬਕਾਇਦਾ ਬੂਹੇ ਅੱਗੇ ਏਦਾਂ ਕਰਕੇ ਖਲੋਤੇ ਤੇ ਇੱਕ ਬੰਦਾ ਕਹਿੰਦਾ ਕੀ ਨਾਮ ਰੱਖਿਆ? ਬੱਚਾ ਜੰਮਿਆ। ਸੀਰੀਅਸ ਗੱਲ ਹੈ। ਗੱਡੀ 'ਚ ਤੁਹਾਡੇ ਕੋਈ ਛੋਟਾ ਗੁੱਡਾ ਸੂਈਆਂ ਦੱਬ ਕੇ ਥੱਪ ਗਿਆ। ਸੂਈਆਂ ਗੁੱਡਾ ਨਹੀਂ ਸੀ, ਉਹ ਕਾਲੀ ਤੇ ਚਿੱਟੀਆਂ ਟਾਕੀਆਂ ਨੇ ਬੜਾਵਾ ਟੈ ਹਾਂ ਬੜਾਵਾ ਟੈਪ ਅੱਛਾ ਉਹ ਮੈਨੂੰ ਉਹਨੇ ਤੇਰੀ ਗੱਡੀ ਨੂੰ ਕਬਰ ਸਮਝਿਆ ਫਿਰ ਕਿਉਂਕਿ ਕਬਰ 'ਚ ਦੱਬੀਦਾ ਵਾ। ਨਹੀਂ ਮੈਂ ਤੁਹਾਨੂੰ ਦੱਸ ਡਾਕਟਰ ਪੱਟੀ ਖੋਲ ਲੈਂਦੇ ਆ ਤਾਂ ਥੋੜੀ ਜਿਹੀ ਪੱਟੀ ਖੁੱਲੀ, ਅੱਗੋਂ ਬੈਨਰ ਸ਼ੁਰੂ ਹੋ ਗਏ। ਡਾਕਟਰ ਪੱਟੀ ਕਿਹੜੀ ਅੱਗੇ ਲਿਖਿਆ ਹਾਜੀ ਅਬਦੁਲ ਵਹਾਬ MN ਹਲਕਾ 300। ਭਾਜੀ ਫਿਰ ਮੈਂ ਨਾ ਉਹ ਖੋਲ ਕੇ ਮੈਂ ਕਿਹਾ ਮੈਂ ਚੈੱਕ ਤੇ ਕਰਾਂ। ਫੈਸਲ ਸਾਹਿਬ ਮੈਂ ਤੁਹਾਨੂੰ ਇੱਕ ਗੱਲ, ਇਸ ਕੰਮ ਦੀ ਇੱਕ ਅਸੂਲਨ ਇੱਕ ਗੱਲ ਹੁੰਦੀ ਕਿ ਜਿਹੜੇ ਇਦਾਂ ਕਰਦੇ ਨਾ ਉਹ ਗੱਡੀਆਂ 'ਚ ਨਹੀਂ ਸਿੱਟਦੇ, ਉਹ ਕਿਤੇ ਦੱਬ ਕੇ ਆਉਂਦੇ ਆ। ਗੱਡੀ ਦੇ ਵਿੱਚ ਮੈਂ ਕਹਿਣ ਡਿਆ ਵਾਂ ਕਬਰ ਵਾਲਾ ਹਿਸਾਬ ਆ ਗੱਡੀ। ਉਹੀ ਤੇ ਕਹਿ ਰਹੇ ਆ ਨਾ। ਸੂਈਆਂ ਉਹ ਬੜਾਵਾ ਹੁੰਦਾ ਹੈ, ਇਹ ਟਾਕੀਆਂ ਸੀਗੀਆਂ। ਅੱਛਾ ਉਸਤਾਦ ਜੀ ਘਰ ਫੋਨ ਆਇਆ ਇਹਨਾਂ ਦਾ, ਹਾਂਜੀ। ਮਾਂ ਜੀ ਇੰਝ ਕਰਕੇ ਖੁਸ਼ ਹੋਏ। ਮੈਂ ਕਿਹਾ ਮਾਂ ਜੀ ਕੀ ਹੋਇਆ? ਕਹਿੰਦੇ ਮੁਬਾਰਕ ਹੋਵੇ, ਫੈਸਲ ਦਾ ਹੱਥ ਪੱਟੀ ਚੋਂ ਬਾਹਰ ਆ ਗਿਆ। उस्ताद जी भाई फैसल वो जो स्विमिंग पूल च नहान डे, एक साइड तो पानी सारा ही भरे थे, एक साइड तो थोड़ा ही, एक साइड तो सारा। ਉਹ ਮੈਂ ਨਾ ਉਹ ਪੱਟੀਆਂ ਖੋਲੀਆਂ ਨਾ ਵਿੱਚੋਂ 4-5 ਨਿਆਣੇ ਘੇਰ ਕੇ ਖਲੋ ਗਏ, ਕਹਿੰਦੇ ਭਾਜੀ ਗੋਲਾ ਵੇਚਣਾ ਵਾ। ਨਹੀਂ ਗੋਲਾ ਨਹੀਂ, ਗੋਲਾ ਲੈਂਦਾ ਕਿਸੇ ਓਏ ਅੱਛਾ ਲੱਗ। ਐ ਪਵਾ ਕੇ ਫਾਇਰ ਕਰ ਯਾਰ ਅੱਛਾ ਯਾਰ ਅੱਛਾ ਯਾਰ ਫਿਰ ਮੈਂ ਨਾ ਉਹ ਪੱਟੀਆਂ ਹੁਣ ਅੱਛਾ ਯਾਰ ਹੁਣ ਨਾ ਕੋਈ ਬੋਲੇ ਯਾਰ। ਮੈਂ ਨਾ ਉਹ ਚੌਚ ਖਲੋਤੇ ਇੱਕ ਬੰਦਾ ਕਹਿੰਦਾ ਹਾਥੀਆਂ ਕਿ ਗਜਰੇਲੇ ਥੱਲੇ ਰੱਖਣ ਵਾਲੀ ਇੱਟ ਮਾਰ। ਉਹਦੇ ਥਾਲ ਤੇ ਲੇਟ। ਮੈਂ ਇਹਨਾਂ ਦਾ ਕੀ ਕਰਾਂ ਫੈਸਲ? ਚੱਲ ਹੁਣ ਨਾ ਕੋਈ ਬੋਲੇ। ਮੈਂ ਨਾ उस्ताद जी महल्ले के बच्चे डराउंडे, चला जे मैं हाथ मारना ताड़े, चला भाला भज। ਸ਼ਿਵਰਾਤ ਤੇ ਵੈਸੇ ਬਾਹਰ ਖਲੋਤੇ ਇੱਕ ਬੰਦਾ ਕਹਿੰਦਾ ਫੀਤਾ ਕਿੱਥੇ ਆ? ਅੱਗ ਕਿੱਦਾਂ ਲਾਉਣੀ? ਆਪਣੀ ਹੱਥ ਨੂੰ ਅੱਗ ਲਾ ਕੇ ਦਿਆ ਕਰ ਲੈ। उस्ताद जी इतनी रात बरात लेट हो गई तो कहता आओ मैं तुम पहचाना, आयो अगे आयो आयो ਆਇਆ ਸੀਗਾ ਉਹ ਮਸ਼ਲ ਟੈਪ ਤੇ ਪੈਟਰੋਲ ਪਾ ਕੇ ਅੱਗ ਲਾ ਕੇ ਅੱਗੇ ਜਾ ਰਿਹਾ, ਕਹਿੰਦਾ ਆਜੋ ਆਜੋ। ਰਾਤੀ ਇੱਕ ਮਿੰਟ। ਮੈਨੂੰ ਫੋਨ ਆਇਆ, ਠੀਕ ਹੈ। ਉਸ ਕਰੈਕਟਰ ਨੇ ਕਿਹਾ ਜੀ ਫੈਸਲ ਸਾਹਿਬ ਇੱਕ ਸਪੇਰਾ ਕਹਿੰਦਾ ਬੀ ਨਹੀਂ ਵੇਚਣੀ। PIA ਤੋਂ ਮੈਨੂੰ ਆਇਆ ਸਾਰੀ ਰਾਤੀ ਫੋਨ, ਅੱਧਾ ਘੰਟਾ ਮੈਨੂੰ ਉਹ ਗੱਲ ਹੋਈ। ਉਹ ਮੇਕਅਪ ਮੈਨ ਹੈਗਾ ਉੱਥੇ PTV ਤੇ। ਹਾਂਜੀ ਉਹ PTV ਤੋਂ ਆਇਆ, PIA ਤੋਂ ਨਹੀਂ। ਇਹ ਦਿਮਾਗ ਛੱਡ ਲੱਗੀ। PIA ਚ ਕਿਹੜਾ ਮੇਕਅਪ ਵਾਲਾ? ਸਹੀ ਉਹਦੇ ਨਾਲ ਮੇਰੀ ਅੱਧਾ ਘੰਟਾ ਗੱਲ ਹੋਈ। ਉਹ ਕਹਿਣ ਡਿਆ ਜੀ ਫੈਸਲ ਸਾਹਿਬ ਹੁਣ ਚੱਲਣ ਲੱਗ ਪਿਆ ਸਿਸਟਮ ਤੁਹਾਡਾ। ਨਹੀਂ ਉਹ ਕਾਰ ਵਾਲਾ ਕੀ ਬਣਾ? ਕਾਰ ਵਾਲਾ ਹੀ ਮੈਂ ਤੁਹਾਨੂੰ ਦੱਸ ਰਿਹਾ ਨਾ, ਉਹਨੂੰ ਮੈਂ ਫਿਰ ਦੱਸਿਆ। उस्ताद जी एक जगह तो खुश होकर ताड़ी मारी तो आवाज नहीं आई। ਉੱਥੇ ਦੋ ਨਾ ਉਸਤਾਦ ਅੱਜ ਜੀ ਕਵਾਲਾ ਨਾਲ ਚਲਾ ਗਿਆ, ਐਨੇ ਤਾੜੀ ਮਾਰਦੀ ਵਿੱਚ ਇੰਝ ਕਰੀ ਜਾਂਦਾ। ਇੱਕ ਭਤੀਜੇ ਨੂੰ ਪਿਆਰ ਦੇਣ ਲੱਗੇ ਮਿੱਤ ਤਾਂ। ਇੰਝ ਕਰਕੇ ਘਰੋਂ ਨਿਕਲਿਆ। ਇੱਕ ਬੰਦਾ ਕਹਿੰਦਾ ਕੰਮ ਤੇ ਚੱਲੇ, ਕਹਿੰਦਾ ਨਹੀਂ, ਕਹਿੰਦਾ ਫਿਰ ਰੋਟੀ ਕਿਉਂ ਬੰਨੀ ਨਾਲ? ਨਹੀਂ ਉਸਤਾਦ ਜੀ ਤਾਂ ਜੀ ਹੋਦਾ ਬਟ ਬਟਨ ਖੋਲੀ ਜ਼ਰਾ ਮੇਰਾ। ਅੱਲਾ ਖੈਰ ਕਰੇ। ਉਸਤਾਦ ਜੀ ਉਹ ਨਾ ਮੈਂ ਤਵੀਜ਼ ਜਦੋਂ ਕੱਢੇ ਨੇ ਨਾ ਉਹ ਹਾਂਜੀ ਇਦਾਂ ਨਾ ਪੈਰਾਂ 'ਚ ਇਦਾਂ ਕਾਪੀ ਪਸਾ ਕੇ ਨੰਗੇ। ਉਹ ਮੈਂ ਤਵੀਜ਼ ਜਦੋਂ ਉਸਤਾਦ ਜੀ ਉਹ ਟਾਕੀਆਂ ਖੋਲੀਆਂ ਨਾ ਤੇ ਵਿੱਚੋਂ ਤਵੀਜ਼ ਨਿਕਲੇ ਦੋ। ਬੈਂਕ ਵਾਲੇ ਨੇ ਕੇਸ ਕਰਾਤਾ ਇੱਥੇ। ਕਿਉਂ? ਉਹ ਭਾਈ ਉਹਨਾਂ ਦਾ ਸ਼ੀਸ਼ਾ ਤੋੜਤਾ, ਬਿੱਲ ਤਾਰ ਲੱਗਿਆ ਨਹੀਂ। ਉਹ ਵੀ ਜਿਹੜਾ ਉਹ ਏਡਾ ਮੋਰਾ ਕਰਦਾ ਸ਼ੀਸ਼ੇ 'ਚ। ਉਸਤਾਦ ਜੀ ਉਹ ਮੈਂ ਨਾ ਟਾਕੀਆਂ ਜਦੋਂ ਖੋਲੀਆਂ ਨਾ ਵਿੱਚੋਂ ਤਵੀਜ਼ ਨਿਕਲਿਆ। ਉਹਦੇ 'ਚ ਨਾਮ ਲਿਖਿਆ ਹੋਇਆ ਸੀ ਉਸਤਾਦ ਜੀ ਤੁਹਾਡਾ। ਓਏ ਹਾਂ ਫਰੀਦ ਦਾ, ਤੁਹਾਡਾ ਫਰੀਦ ਦਾ। ਉੱਥੇ ਨਾ ਉਧਰ ਕਾਂਟੇ ਲਾਏ ਹੋਏ
ਤੇ ਥੱਲੇ ਮੇਰਾ ਨਾਮ ਲਿਖਿਆ ਸੀ ਫੈਸਲ ਤੇ ਅੱਗੇ ਲਿਖਿਆ ਲਵ। ਓਕੇ ਕਾਟੇ ਮਾਰ ਕੇ ਉਹਨਾਂ ਨੇ ਕਿਹਾ ਇਹਨਾਂ ਨੂੰ ਕੁਝ ਨਹੀਂ ਕਹਿਣਾ। ਓਕੇ ਲਵ ਨੂੰ ਐਸੀ ਤੈਸੀ ਫਿਰ ਦੇਣੀ। ਅੱਗੇ ਉਹਨੇ ਕਿਹਾ ਲਵ, ਯਾਨੀ ਇਹਦਾ ਜਿਹੜਾ ਲਵ ਆ ਕੋਈ ਵੀ ਉਹਨੂੰ ਬਰਬਾਦ ਕਰ ਦਿਓ। ਉਹਨੂੰ ਪੈਰਾ ਭਾਰ ਪਾ ਦਿਓ ਜ਼ਿੰਦਗੀ ਤੋਂ ਬਾਅਦ। ਉਸਤਾਦ ਜੀ ਇੱਕ ਜਗ੍ਹਾ ਤੇ ਨਾ ਉਸਤਾਦ ਜੀ ਉਹਨੇ ਮੈਂ ਸੱਚੀ ਮੈਂ ਉਸਾਈ ਮੈਂ ਘਬਰਾ ਗਿਆ। ਮੈਂ ਫਿਰ ਉਹ ਸਾਰਾ ਕੁਝ ਨਹਿਰ 'ਚ ਸੁੱਟਿਆ। ਫਿਰ ਮੇਰੇ ਉਸਾਈ ਘਰੋਂ ਸੂਈਆਂ ਨਿਕਲੀਆਂ ਇੰਨੀਆਂ। ਵਾਲਾ ਕਿਸੇ ਨਾਲ ਹੈਂ? ਵਾਲਾ ਨਹੀਂ ਉਹ ਸੂਈਆਂ ਜਿਹੜੀਆਂ ਪੋਨੀਆਂ ਵੀ ਸੀ ਨਾਲ। ਉਹ ਜਿਹਨਾਂ ਰਾਈਆਂ ਨਗਦੀ ਦੀਆਂ ਵਾ ਵੱਡੀਆਂ। ਉਹਨੇ ਨਹੀਂ ਉਹ ਜਿਹੜੀਆਂ ਕੋਮਲ ਪਿੰਨਾ। ਹਾਂ ਉਹ ਕੋਮਲ ਪਿੰਨਾ। ਯਾਰ ਇਹਨਾਂ ਡਾਕਟਰ ਵੀ ਨਰਸਾਂ ਨੂੰ ਇਕੱਠੀਆਂ ਕਰਕੇ ਕਹਿੰਦੇ ਸਵੇਰੇ ਟਾਈਮ ਨਾਲ ਆ ਜਾਓ, ਫੈਸਲ ਦੀ ਪੱਟੀ ਨੂੰ ਮਾਝਾ ਲਾਣਾ ਸੁਬਹ। ਨਹੀਂ ਯਾਰ ਅੱਛਾ ਉਸਤਾਦ ਜੀ ਉਹ ਫਿਰ ਨਾ ਮੈਂ ਦਰਵਾਜ਼ੇ ਘਰ ਗਿਆ ਹਾਂ ਤਾਜੀ ਇੱਕ ਬੰਦਾ ਚੀਜ਼ ਵੰਡਣ ਦੇ ਆ ਇਹਨਾਂ ਨੇ ਆ ਹੱਥ ਅੱਗੇ ਕੀਤਾ, ਉਹ ਦੂਜੇ ਨੂੰ ਕਹਿੰਦਾ ਮੋਗੀ। ਨਹੀਂ ਬਦਾਨਾ ਵੰਡਦਾ ਸੀ ਇੰਜ ਕੀਤਾ ਸਾਰਾ ਬਦਾਨਾ ਏਦਾਂ ਇੱਧਰ ਡੱਡੇ। ਹੁਣ ਨਾ ਮੈਨੂੰ ਕਿਸੇ ਨੇ ਕਿਹਾ ਘਰ ਨਾ ਤਿੱਤਰ ਰੱਖ ਕਾਲਾ ਤੇ ਜਾਦੂ ਨਹੀਂ ਹੋਏਗਾ। ਹਾਂਜੀ ਮੈਂ ਹੁਣ ਕਾਲਾ ਤਿੱਤਰ ਰੱਖਣਾ। ਇਹਨਾਂ ਨੇ ਕਾਲਾ ਤਿੱਤਰ ਰੱਖਿਆ, ਫਿਰ ਜਾਦੂ ਹੋ ਗਿਆ। ਬਾਅਦ 'ਚ ਪਤਾ ਲੱਗਾ ਤਿੱਤਰ ਨੂੰ ਰੰਗ ਦਿੱਤਾ ਸੀ। ਬੜੀ ਗੱਲ ਤੂੰ ਤਿੱਤਰ ਨਾ ਰੱਖ, ਤੂੰ ਇਹਨੂੰ ਕਾਲਾ ਰੰਗ ਕਰਾ ਲਾ। ਨਹੀਂ ਉਹਨੂੰ ਉਸਤਾਦ ਸਾਡੀ ਮੇਰੇ ਕਾਲਾ ਤੇ ਰੰਗ ਕਰਾਇਆ ਸੀ, ਇੱਕ ਬੰਦਾ ਮਾਚਸ ਚ ਮਾਰਦਾ ਰਹੀ। ਉਸਤਾਦ ਜੀ ਮੇਰੇ ਤੇ ਇੱਕ ਬੰਦੇ ਨੂੰ ਜਾ ਕੇ ਕਹਿੰਦਾ ਮੇਰਾ ਹੱਥ ਸਹੀ ਨਹੀਂ ਹੈਗਾ। ਸਹੀ ਨਹੀਂ ਹੈਗਾ ਕਿ ਤੈਨੂੰ ਬਿਲਟੀ ਕਰਾਉਣਾ ਕਿੰਨੀ ਪੱਟੀ ਕੀਤੀ। ਉਸਤਾਦ ਜੀ ਮੇਰੇ ਤੇ ਨਾ ਕੋਈ ਵਾਰ ਕਰਨ ਡਿਆ। ਨਹੀਂ ਸੱਚੀ ਮੁੱਚੀ ਯਾਰ ਨਜ਼ਰ ਜਿਹੜੀ ਹੈ ਨਾ ਨਜ਼ਰ। ਉਸਤਾਦ ਜੀ ਹੁਣ ਤੁਹਾਨੂੰ ਮਾਦਰਤ ਨਾਲ ਗੱਲ ਕਰਾਂਗਾ। ਤੋਬਾ ਸਫਾ ਝੂਠ ਨਹੀਂ ਬੋਲਣਾ ਚਾਹੀਦਾ। ਸਾਰੇ ਜਿੱਤੇ ਡਰੋਨ ਡਗੇ ਖੜੇ ਹੋ ਜਾਂਦੇ ਉਸਤਾਦ ਜੀ। ਅੱਲਾ ਮਾਫੀ ਦੇਵੇ ਉਸਤਾਦ ਜੀ। ਜਦੋਂ ਇਨਸਾਨ ਦੀਆਂ ਅੱਖਾਂ ਹੁੰਦੀਆਂ ਨੇ ਵਾਪਸ, ਉਹ ਸਭ ਤੋਂ ਪਹਿਲੇ ਕੀ ਕਰਦਾ? ਅੱਖਾਂ ਵਾਪਸ ਮਤਲਬ ਮਸਲਨ ਜਦੋਂ ਇੱਕ ਬਣਾਈ ਨਮੂਨਾ ਹੁੰਦੀ। ਆਦਮੀ ਉਹਦੀ ਬਣਾਈ ਵਾਪਸ ਆਂਦੀ ਤੇ ਉਹ ਸਭ ਤੋਂ ਪਹਿਲੇ ਕੀ ਕਰਦਾ? ਦੁਨੀਆ ਵੇਖਦਾ ਉਹਨੇ ਹੋਰ ਕੀ ਉਹ ਨਹੀਂ ਪੈਸੇ ਗਿੰਦਾ ਆਪਣੇ। ਸਭ ਤੋਂ ਪਹਿਲੇ ਕੀ ਕਰਦਾ? ਬਿੱਲ ਨੀਲ ਕਰਦਾ ਡਾਕਟਰ ਦਾ। ਉਹ ਦੇਖਦਾ ਮੇਰੀ ਜੇਬੀ 'ਚ ਨੋਟ ਕਿਹੜੇ ਆ। ਸ਼ੁਕਰ ਅਦਾ ਕਰਦਾ ਮੇਰੇ। ਨਹੀਂ ਅੱਖਾਂ ਖੋਲਦਾ ਡਾਕਟਰ, ਉਹਨੂੰ ਕਹਿੰਦੇ ਨਹੀਂ ਆਸਤਾ ਆਸਤਾ ਅੱਖਾਂ ਖੋਲੋ, ਉਹ ਕਰਦਾ ਪਹਿਲੇ। ਹਾਂ ਹਾਂਜੀ ਤੂੰ ਦੱਸ। ਹਾਂ ਐਸਾ ਅੱਖਾਂ ਖੋਲ ਕੇ ਦੁਨੀਆ ਵੇਖਣੀ ਯਾਰ, ਇਹਦੇ ਵਿੱਚ ਕੀ ਹੈ ਨਾ। ਡਾਕਟਰ ਸਭ ਤੋਂ ਪਹਿਲਾਂ ਤੁਹਾਡੇ ਵਰਗਾ ਬੁੱਗਾ ਵੇਖ ਕੇ ਫੇਕ ਉਹਦਾ ਉਹ ਅੱਖਾਂ ਵਾਪਸ ਜਾਣ ਦਿਓ ਤੁਸੀਂ। ਤੁਸੀਂ ਦੱਸੋ ਦੱਸੋ ਕੀ ਕਰਦਾ ਹੈ? ਇੱਕ ਅੱਖ ਦੇ ਮੈਨੂੰ ਨਹੀਂ ਪਤਾ ਭਾਜੀ। ਉਸਤਾਦ ਜੀ ਤੁਸੀਂ ਮੈਨੂੰ ਇਹ ਪਤਾ ਵਾ ਵੀ ਜਦੋਂ ਇੱਕ ਬੰਦੇ ਦੀਆਂ ਅੱਖਾਂ ਇੱਕ ਸਾਲ ਆ ਗਈਆਂ ਨੇ 20 ਸਾਲ ਬਾਅਦ ਨਵੀਆਂ, ਤੇ ਉਦੋਂ ਕੀ ਕਰੇਗਾ ਉਹ ਮੇਰੇ ਹਿਸਾਬ ਨਾਲ। ਤੁਸੀਂ ਮੇਰੇ ਉਸਤਾਦ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਮਾਦਰਤ ਨਾਲ ਅਸੀਂ ਕੀ ਕਰਦਾ ਤੁਹਾਡੇ। ਸਭ ਤੋਂ ਪਹਿਲੇ ਇਹਦੀਆਂ ਅੱਖਾਂ ਆਈਆਂ ਇੱਕਦਮ, ਘਰ ਵੜਿਆ 2 ਮਿੰਟ ਬਾਅਦ ਬਾਹਰ ਕਹਿੰਦਾ ਇਸਸੇ ਅੱਛਾ ਤਾਂ ਮੈਂ ਅੰਦਾ ਹੀ ਉਹ ਜਿਹਨੇ ਪਰੇਸ਼ਾਨ ਕੀਤਾ ਸੀ ਉਹਨੂੰ ਕਹੇ ਆ ਕੀ ਚਵਲ ਮਾਰੀ। ਯਕਦਮ ਅੱਖਾਂ ਖੁੱਲੀਆਂ ਤੇ ਆਪਣਾ ਘਰ ਦੇਖ ਕੇ ਕਹਿੰਦੇ ਨਹੀਂ ਇਹ ਮੇਰਾ ਘਰ ਨਹੀਂ ਹੈ। ਨਹੀਂ ਮੈਂ ਕਹਿੰਦੇ ਜਦੋਂ ਇਸ ਤਰ੍ਹਾਂ ਅਕਸਰ ਹੁੰਦਾ ਨਾ, ਜਦੋਂ ਸਭ ਤੋਂ ਪਹਿਲੇ ਇਹ ਕਹਿੰਦਾ ਨਾ ਕੀ ਹੁੰਦਾ, ਸੱਚੀ ਇਹ ਹੈ ਕਿ ਸਭ ਤੋਂ ਪਹਿਲੇ ਜਦੋਂ ਬੰਦਾ ਦੇਖਦਾ ਡਰ ਜਾਂਦਾ ਉਹ। ਡਰ ਜਾਂਦਾ। ਕਿੰਨੀ ਦੇਰ ਉਹ ਡਰਿਆ ਰਹਿੰਦਾ ਕਿ ਹੈ ਕੀ ਔਰ ਯਾਰ ਉਹਦੀ ਉਦੋਂ ਉਸ ਟਾਈਮ ਉਹਦੀ ਕੀ ਫੀਲਿੰਗ ਹੋਏਗੀ। ਠੀਕ ਹੈ। ਨਹੀਂ ਇਹ ਤਵੀਜ਼ ਧਾਗੇ ਦਾ ਕਿਹੜਾ ਰੌਲਾ? ਨਹੀਂ ਯਕਦਮ ਜਦੋਂ ਇਨਸਾਨ ਦੀਆਂ ਅੱਖਾਂ ਆਉਂਦੀਆਂ ਨੇ ਉਹ ਯਾਰ ਜਦੋਂ ਹੁੰਦੀਆਂ ਇਦਾਂ ਨਹੀਂ ਹੁੰਦੀਆਂ। ਫਿਲਮਾਂ 'ਚ ਨਹੀਂ ਵੇਖਿਆ ਤੂੰ, ਉਹ ਪੱਟੀ ਜਦੋਂ ਆਖਰੀ ਖੁੱਲਦੀ ਪਹਿਲੇ ਧੁੰਦਲਾ ਜਿਹਾ ਕੈਮਰਾ ਕਰਦੇ ਆ, ਫੋਕਸ ਆਊਟ, ਉਸ ਤੋਂ ਬਾਅਦ ਉਹਨੂੰ ਕਿਤੇ ਉਹ ਇੰਜੇ ਕਰਕੇ ਦੇਖਦਾ ਵਾ ਧੁੰਦਲਾ ਤੋਂ ਐਸਾ ਕਲੀਅਰ ਹੋ ਜਾਂਦਾ। ਇਸ ਤਰ੍ਹਾਂ ਹੀ ਉਸਤਾਦ ਜੀ। ਉਸਤਾਦ ਜੀ ਭਾਵੇਂ ਉਸਤਾਦ ਜੀ ਫੈਸਲ ਮੇਰੇ ਨਾ ਇੱਕ ਹੈ ਵੇ ਰਿਲੇਟਿਵ ਹੈਗਾ। ਮੈਂ ਉਹਦਾ ਆਪਾਂ ਨਾਮ ਫੈਸਲ ਹੱਥ ਮੂੰਹ ਦੇ ਲਾ ਕੇ ਕਰਦੇ ਨੇ ਐ ਲੱਗਦਾ ਬਿੱਲੀ ਦੇ ਬੱਚੇ ਨੂੰ ਪਿਆਰ ਕਰਦੇ। ਉਸਤਾਦ ਜੀ ਉਹਦੀਆਂ ਨਾ ਅੱਖਾਂ ਦੁਬਾਰਾ ਵਾਪਸ ਆਈਆਂ। ਡਾਕਟਰਾਂ ਨੇ ਕਿਹਾ ਕਿ ਇਹਦਾ ਆਪਰੇਟ ਹੋਏਗਾ ਤੇ ਬਣਾਈ ਆ ਜਾਏਗੀ। ਕੋਈ ਟੈਸਟ ਹੁੰਦੇ ਜਿਹੜਾ ਬਚਪਨ ਦੇ ਵਿੱਚ ਹੁੰਦਾ ਨਾ ਪਦੈਸ਼ੀ, ਉਹਦਾ ਥੋੜਾ ਜਿਹਾ ਮੁਸ਼ਕਲ ਹੁੰਦਾ। ਜਿਹੜਾ ਪਦੈਸ਼ੀ ਨਾ ਯਾਰ ਉਹ ਜਿਹੜਾ ਗੱਡੀ 'ਚ ਸੂਈਆਂ ਉਹ ਕਿੱਥੇ ਗਿਆ ਸਾਰਾ? ਉਹੀ ਮੈਂ ਗੱਲ ਕਰ ਤੇਰੀ ਗੱਲ ਕਦੀ ਅੱਛਾ ਗੱਲ ਰਲਦੀ ਹੈ ਨਾ ਉਸਤਾਦ ਜੀ। ਛੱਡ ਅੱਖਾਂ ਨੂੰ ਯਾਰ, ਤੂੰ ਉਹ ਦੱਸ ਕਿ ਉਹਦਾ ਕੀ ਮੇਰਾ ਬਣਿਆ। ਉਹ ਰਿਲੇਟਿਵ ਸੀਗਾ ਜਿਹੜਾ ਆਈਆਂ ਇਹਨਾਂ ਦੀਆਂ ਫੈਸਲ ਭਾਈ। ਹਾਂਜੀ ਅੱਖਾਂ ਵਾਪਸ ਆਈਆਂ ਤੇ ਖੋਲਦੇ ਸਾਰੇ ਕਹਿੰਦੇ ਅਬ ਮੈਂ ਬਤਾਊਂਗਾ ਕਿਸਨੇ ਬਲਾਤਕਾਰ किया मेरे। ਮੈਂ ਨਹੀਂ ਖੇਡਦਾ ਭਾਈ। ਇੱਕ ਮਿੰਟ ਇਹਨੂੰ ਪੁੱਛ ਲੈ ਇਸ ਲਫ਼ਜ਼ ਦਾ ਮਤਲਬ ਕੀ, ਇਹਨੂੰ ਪਤਾ ਹੀ ਨਹੀਂ ਹੁੰਦਾ। ਉਸਤਾਦ ਜੀ ਪੁੱਛ, ਏਡਾ ਵੀ ਨਹੀਂ ਅੱਛਾ ਚੱਲ ਪੁੱਛ ਲੈ, ਪੁੱਛ। ਓਏ ਤੈਨੂੰ ਪਤਾ ਵਾ ਕਿਹਨੂੰ ਕਹਿੰਦੇ ਕੀ ਹੁੰਦਾ ਵਾ? ਓਏ ਜਦੋਂ ਜਿਆਸਤੀ ਕਰਦੇ ਡਕੈਤੀ ਕਰਦੇ ਪੈਸੇ ਪੂਹੇ ਖੋਲ ਲੈਂਦੇ ਕਹਿੰਦੇ ਕੱਢੋ ਕੁਛ। ਅੱਧਾ ਕੁ ਪਤਾ ਹੀ ਇਹਨੂੰ। ਠੀਕ ਹੈ ਜੀ। ਹਾਂ ਹਾਂਜੀ ਹੈਲੋ ਜੀ। ਉਦੋਂ ਬੰਦਾ ਕਹਿੰਦਾ ਯਾਰ ਰਾਤੀ ਮੈਂ ਮੋਟਰਸਾਈਕਲ ਜਾ ਰਿਹਾ, 2 ਡਾਕੂ ਨੇ ਗਨ ਪੁਆਇੰਟ ਤੇ ਬਲਾਤਕਾਰ ਹੋ ਕੇ ਨੱਚ ਗਏ। ਮੇਰੇ ਨਾ ਉਹ ਮੇਰੇ ਨਾਲ 1800 ਦਾ ਬਲਾਤਕਾਰ ਹੋਇਆ। ਲੈ ਗਏ ਵਾਹ ਮੇਰੀ ਫਿਲਮ ਵੀ ਲੈ ਗਏ ਯਾਰ। ਮੈਂ ਮੈਮਰੀ ਕਾਰਡ ਵੀ ਪਤਾ ਠੀਕ ਆ ਪੈਸੇ ਪਤਾ ਦੱਸੀ ਪੁਰ ਕਰਾ ਓਏ
ਬਸ ਪੁੱਤ ਕੋਈ ਨਹੀਂ ਹਾਂਜੀ ਭਾਜੀ 1800 ਮੇਰੇ ਰੁਪਏ ਦਾ ਚਾਚੂ ਨਾਲ ਬਲਤਕਾਰ ਹੋਇਆ ਓਏ ਬਸ ਕੁੱਟਿਆ ਵੀ ਭਾਈ ਭਾਈ। ਚੁੱਪ ਕਰਾ ਯਾਰ ਕੁੱਟਿਆ ਵੀ ਚੱਲ ਬਲਤਕਾਰ ਕਰਾ ਜਾ। ਗਿਆ ਵਾ ਤੇ ਉਹ ਬਸ ਪੁੱਤ ਓਏ ਗਲਤ ਕਾਰ ਕਰ ਲਾ ਸਬਰ ਕਰੀਦਾ ਵਾ ਸਬਰ ਕਰੀਦਾ ਗਲਤ ਕਾਰ ਕਹਿ ਲਾ ਹੋਰ ਕਿਹਦੇ ਨਾਲ ਹੋਇਆ ਹੋਰ ਕਿਹਦੇ ਨਾਲ ਹੋਇਆ ਬਸ ਗਲਤ ਕਾਰ ਬਸ ਉਹਦੇ ਨਾਲ ਹੋਇਆ ਤੇ ਮੇਰੇ ਨਾਲ ਹਾਂਜੀ ਮੇਰੇ ਚਾਚੂ ਨਾਲ ਉਹਨਾਂ ਨੇ ਛੱਡੋ ਯਾਰ ਟੌਪਿਕ ਚੇਂਜ ਕਰੋ ਛੱਡੋ ਕੋਈ ਨਹੀਂ ਪੁੱਤ ਲੱਗਾ ਸਬਰ ਕਰੀਦਾ ਹੁੰਦਾ ਕੋਈ ਉਸਤਾਦ ਜੀ ਉਹ ਮੇਰੇ ਨਾਲ ਭਾਈ ਸਿੱਖ ਫੈਸਲੇ ਨੇ ਉਹਨਾਂ ਦੀ ਫੈਸਲੇ ਇੱਕ ਬਾਬੇ ਨੂੰ ਕਹਦੇ ਮੇਰੀ ਅੱਖਾਂ ਵਾਪਸ ਆ ਗਈਆਂ ਉਹ ਬਾਬਾ ਜੀ ਕਹਿੰਦੇ ਕੋਈ ਕਈਆਂ ਲੱਗ ਗਿਆ ਇਹ ਨਹੀਂ ਉਸਤਾਦ ਜੀ ਸਾਡੇ ਅਜ਼ੀਜ਼ ਹੈਗੇ ਨੇ ਉਹਦੀਆਂ ਅੱਖਾਂ ਨਾਲ ਮਿਠਾ ਜੀ ਮੇਰੇ ਖਿਆਲ 27 ਸਾਲ ਬਾਅਦ ਉਹਦਾ ਆਪਰੇਟ ਹੋਇਆ ਸੀਗਾ ਕੋਈ ਪੈਸੇ ਪੂਸੇ ਦਾ ਵਾਪਸ ਆ ਗਈਆਂ ਸੀ ਉਹਨੇ ਜਦੋਂ ਅੱਖਾਂ ਖੋਲੀਆਂ ਨਾ ਅੱਛਾ ਉਹ 2 ਘੰਟੇ ਰੋਂਦਾ ਰਿਹਾ ਪਰ ਫੈਸਲੇ ਗਿਆ ਮੇਰੀਆਂ ਅੱਖਾਂ ਵਾਪਸ ਆ ਗਈਆਂ ਕਹਿੰਦਾ ਸ਼ੁਕਰ ਕਰ ਸਹੀ ਆ ਗਿਆ ਚਲਾਨ ਬਹੁਤ ਹੋਣ ਡੇ ਓਏ ਇਹਦੀਆਂ ਅੱਖਾਂ 20 ਸਾਲ ਬਾਅਦ ਵਾਪਸ ਆਈਆਂ ਉੱਥੇ ਪੱਚਾ ਹੀ ਵੀਡੀਓ ਸੈਂਟਰ ਵੱਲ ਜਾਂਦੇ ਆ। ਅੱਛਾ ਯਾਰ ਮੈਨੂੰ ਉਹਦਾ ਮਜ਼ਾ ਨਹੀਂ ਅੱਛਾ ਚਾਚੇ ਨਾਲ ਕਿੱਥੇ ਹੋਇਆ ਸੀ ਕਿਤੇ ਜਾ ਰਿਹਾ ਸੀ ਕਿਤੇ ਹਾਂਜੀ ਉਹ ਕਬਰਸਤਾਨ ਦੀ ਨੁੱਕਰ ਤੇ ਉਦੋਂ ਉਹਨੂੰ ਤਨਖਾਹ ਮਿਲੀ ਸੀ। ਉੱਥੇ ਤਾਜੀ ਅਕਸਰ ਉੱਥੇ ਇੰਨੇ ਕੁ ਬਲਤਕਾਰ ਹੋਏ ਨਾ ਉੱਥੇ ਯਕੀਨ ਕਰੋ ਤੈਨੂੰ ਚਮਤਕਾਰ ਦਾ ਪਤਾ ਵਾ ਤਾਜੀ ਆ ਦੇਖ ਲਓ ਹਾਂ ਫੈਮਿਲੀ ਸ਼ੋਅ ਵਲਗਰ ਗੱਲਾਂ ਕਰਨ ਦੇ ਆ ਜਾਨ ਇਹ ਚੱਲਣੀ ਨਹੀਂ ਉਹਨਾਂ ਨੇ ਕੱਟ ਦੇਣੀ ਚਮਤਕਾਰ ਵਾਲੀ ਚਮਤਕਾਰ ਵਾਲੀ ਗੱਲ ਕਰਨ ਦਿਆ ਹੈ ਬੱਚੇ ਵੇਖਣ ਦੇ ਹੁੰਦੇ ਸਾਰੇ ਹੈ ਫੈਮਿਲੀ ਸ਼ੋਅ ਸਹੀ ਗੱਲ। ਮੈਂ ਬਲਤਕਾਰ ਵਾਲੀ ਕਰਨੇ ਉਹ ਕਰੀ ਆ ਤੂੰ ਚਮਤਕਾਰ ਇਹ ਬਲਕਰ ਮੇਰੇ ਨੂੰ ਓਏ ਓਏ ਅੱਛਾ ਚਮਤਕਾਰ ਬਲਗਰ ਵਾ ਆ ਬਲਤਕਾਰ ਤਾਂ ਤੈਨੂੰ ਫਿਲਮ ਮਿਲਣ ਲੱਗੀ ਆ ਵੀ ਏਡਾ ਕਿਤੇ ਉਹ ਡਕੈਤੀ ਨੂੰ ਕਹਿੰਦੇ ਨੇ ਨਹੀਂ ਟਿਕਟੀ ਹੋਣੀ ਚਾਹੀਦੀ ਨਾ ਇੱਕ ਹੁੰਦਾ ਉਸਤਾਦ ਜੀ ਅਤਿਆਚਾਰ ਹਾਂ ਵਿਸ਼ਵਾਸਘਾਤ ਅਭੀ ਲੁੱਟੋ ਵਿਸ਼ਵਾਸਘਾਤ ਨਹੀਂ ਅਤਿਆਚਾਰ ਚਮਤਕਾਰ ਅਤਿਆਚਾਰ ਅਨਿਆਏ ਅਨਿਆਏ ਨਹੀਂ ਹੁੰਦਾ ਅਨਿਆਕਾਰ ਨਹੀਂ ਜਿਹੜਾ ਤੂੰ ਕਾਰ ਕਹਿ ਰਿਹਾ ਕਾਰ ਹਾਂ ਅਨਿਆਕਾਰ ਸੰਸਕਾਰ ਹਾਂ ਸੰਸਕਾਰ ਅਵਾਤਾਰ ਸੰਸਕਾਰ ਬਦਕਾਰ ਪ੍ਰਚਾਰ ਸੰਸ੍ਰਿਤਕਾਰ ਉਹ ਮੈਂ ਹੁਣ ਆਪਣੇ ਘਰ ਦੇ ਬਾਹਰ ਆਣੇ ਉਸਤਾਦ ਜੀ ਪਾਇਓਡੀਨਰ ਰੋਲ ਕੀੜੇ ਆਉਣ ਲੱਗ ਜਾਣੇ ਆ ਉਸਤਾਦ ਜੀ ਮੈਂ ਨਾ ਘਰ ਦੇ ਬਾਹਰ ਮੈਨੂੰ ਨਾ ਯਕਦਮ ਨਾ ਕੁਝ ਖਿਆਲ ਆਉਂਦਾ ਮੈਨੂੰ ਉੱਥੋਂ ਨਾ ਕੁਝ ਸ਼ਾਇਦ ਚੁੱਭਦੀ ਸੀਗੀ ਕਿੱਥੋਂ ਘਰ ਦੇ ਬਾਹਰੋਂ ਅੱਛਾ ਉਹ ਕਿੱਲ ਬਾਹਰ ਆਇਆ ਤੇ ਉਸਤਾਦ ਇੱਕ ਬੰਦਾ ਗਲੀ ਚ ਆਇਆ ਕਰਕੇ ਹੱਥ ਜਾਣ ਦੇ ਇੱਕ ਮਾਈ ਕਹਿੰਦੀ ਉਹ ਤਾਂ ਬਿੱਲੀ ਸੁੱਟਣ ਚੱਲਾ ਅੱਛਾ ਹੱਥ ਲੈ ਕੇ ਜਾ ਰੀਸ ਧਾਗੇ ਦੀ ਗੱਲ ਮੈਨੂੰ ਦਰਵਾਜ਼ੇ ਦੇ ਪਿੱਛੋਂ ਕੋਈ ਸ਼ਾਇਦ ਚੁੱਭਦੀ ਸੀ ਮੈਨੂੰ ਲੱਗਾ ਕੋਈ ਸ਼ੈ ਹੈ ਵੇ ਮੈਂ ਉੱਥੋਂ ਉਸਤਾਦ ਜੀ ਮੈਂ ਖੋਦੀ ਕੀ ਕੀਤੀ ਜ਼ਮੀਨ ਖੋਦੀ ਨਿਕਲਿਆ ਚੂਹਾ ਜ਼ਮੀਨ ਖੋਦੀ ਉਸਤਾਦ ਜੀ ਇੱਕ ਚਿੱਟੀ ਟਾਕੀ ਇੱਕ ਕਾਲੀ ਟਾਕੀ ਮੁੱਛੂ ਇਹ ਬਣਾਇਆ ਵਿੱਚ ਸੂਈਆਂ ਚੁਬੀਆਂ ਹੋਈਆਂ ਮੈਂ ਖੋਲਿਆ ਉਸਤਾਦ ਜੀ ਉਹਦੇ ਚ ਤਵੀਜ਼ ਲਿਖਿਆ ਹੈ ਕਿ ਅੱਗੇ ਤੋਂ ਤੁਹਾਡਾ ਨਾਮ ਲਿਖਿਆ ਹਾਂਜੀ ਮੈਂ ਫਰੀਦ ਦਾ ਕਾਂਟੇ ਵਜੇ ਥੱਲੇ ਮੇਰਾ ਲਿਖਿਆ ਇਹ ਲੌਂਗ ਜਿੰਨੀਆਂ ਟਾਕੀਆਂ ਨਿਕਲਦੇ ਘਰ ਤੇ ਕਿਤੇ ਖੋਹ ਦਾ ਕੰਮ ਤਾਂ ਨਹੀਂ ਕਰਨ ਦਾ ਅੱਛਾ ਪੂਰੀ ਗੱਲ ਤੇ ਸੁਣ ਲੈ ਯਾਰ ਉਹਦੀ ਅੱਛਾ ਉਸਤਾਦ ਜੀ ਤੁਹਾਡਾ ਨਾਮ ਲਿਖਿਆ ਫਰੀਦ ਦਾ ਲਿਖਿਆ ਕਾਂਟੇ ਮਾਰੇ ਹੋਏ ਥੱਲੇ ਮੇਰਾ ਲਿਖਿਆ ਫੈਸਲ ਰਾਮੇ ਲਵ ਵਿਦ ਲਾਈਫ ਲਿਖਿਆ ਹੋਇਆ ਅੱਗੇ ਉਹ ਪਤਾ ਕੀ ਗੱਲ ਮੈਂ ਉਹ ਸਾਈ ਤੇ ਸੱਚਾ ਮੈਨੂੰ ਫਿਰ ਉਹ ਭਾਈ ਦਾ ਫੋਨ ਆਇਆ ਮੇਰੀ ਉਹਨੇ ਅੱਧਾ ਘੰਟਾ ਯਾਨੀ ਕਿ ਗੱਲ ਕੀਤੀ ਕਹਿੰਦਾ ਯਾਰ ਤੁਹਾਡੇ ਦਰਮਿਆਨ ਨਾ ਦਰਾਲਾਂ ਪੈਣ ਡਈਆਂ ਨੇ ਤੇ ਕਹਿੰਦਾ ਕੈਸਾ ਗੱਲ ਹੈ ਤੁਹਾਡਾ ਦੁਸ਼ਮਣ ਜਿਹੜਾ ਉਹ ਤੁਹਾਡੇ ਵਿੱਚ ਹੀ ਆ ਨਹੀਂ ਉਹ ਤੂੰ ਉਹਦੇ ਕੋਲ ਬੈਠਾ ਸੀ ਕਿਹਦੇ ਉਹਦੇ ਕੋਲ ਜਾ ਕੇ ਤੂੰ ਜਦੋਂ ਮੈਨੂੰ ਟੈਲੀਫੋਨ ਆਇਆ ਉਹਦਾ ਉਹਨੇ ਕਿਹਾ ਕਹਿੰਦਾ ਤੁਹਾਡੇ ਤੇ ਵਾਰ ਚੱਲਣ ਡੇ ਨੇ ਜਾਨੀ ਸਾਹਿਬ ਦੇ ਨਾਲ ਹੁਣ ਜਹਾਜ਼ 'ਚ ਕੀ ਹੋਇਆ ਤੁਹਾਡੇ ਨਾਲ ਦੱਸੋ ਨਾ ਉਹਦਾ ਇਹਦੇ ਨਾਲ ਕੀ ਤਲਕ ਹਾਏ 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 ਨਹੀਂ ਜਦੋਂ ਵੀ ਕੋਈ ਸ਼ਾਇਦ ਨਿਕਲਦੇ ਉਹ ਭਾਈ ਦਾ ਫੋਨ ਲਾਜ ਵੀ ਹੁੰਦਾ ਮੇਰੇ ਨਾਲ ਤੇ ਹਰ ਵਾਰੀ ਜਹਾਜ਼ ਚ ਕੁਛ ਨਾ ਕੁਛ ਹੁੰਦਾ ਨਹੀਂ, ਜਹਾਜ਼ ਦੇ ਵਿੱਚ ਨਹੀਂ ਸੀਟ ਤੋਂ ਤੁਸੀਂ ਡਿੱਗਣ ਲੱਗੇ ਸੀਗੇ ਮੈਂ ਪਹਿਲੇ ਤੇ ਸਭ ਤੋਂ ਪਹਿਲੇ ਛਾਪਰ ਮੇਰਾ ਗੈਪ ਹੋਇਆ ਜੀ ਜੋ ਚੀਜ਼ਾਂ ਸੀ ਉਹ ਭੁੱਲਿਆ ਮੈਂ ਠੀਕ ਹੈ ਜੀ ਉਸ ਤੋਂ ਬਾਅਦ ਸੀਟ ਦਾ ਮੇਰਾ ਰੌਲਾ ਪਿਆ ਸਾਜੀ ਉਹਨੇ ਕਿਹਾ ਕਿ ਸਜਾ ਸਾਹਿਬ ਉਸਾਜੀ ਤੁਹਾਨੂੰ ਕਸਮ ਲੱਗੇ ਤੁਹਾਡੀ ਮੇਰੀ ਇਸ ਤੋਂ ਪਹਿਲੇ ਡਿਸਕਸ ਹੋਈ ਹੈ ਇਸ ਬਾਰੇ ਚ ਨਹੀਂ ਭਾਈ ਉਸ ਬੰਦੇ ਦੀ ਮੇਰੇ ਨਾਲ ਰਾਤੀ ਹੋਈ ਮੈਨੂੰ ਨਹੀਂ ਪਤਾ ਕਿ ਤੁਸੀਂ ਆ ਗਏ ਹੋ ਮੈਨੂੰ ਤੇ ਬੈਂਕ ਵੱਜਿਆ ਅੱਜ ਤੁਹਾਨੂੰ ਵੇਖ ਕੇ ਉਹਨੇ ਕਿਹਾ ਕਹਿੰਦਾ ਯਾਰ ਜਾਨੀ ਸਾਹਿਬ ਨੂੰ ਕਹਿਣਾ ਸਫ਼ਰ ਤੇ ਆਤ ਨਾ ਕਰਨ ਸਫਰ ਨੇ ਇਤਿਆਤ ਉੱਥੇ ਜਹਾਜ਼ ਚ ਕਾਹਦਾ ਇਤਿਆਤ ਕਿਸੇ ਕੋਈ ਸ਼ੈ ਲੈ ਕੇ ਨਹੀਂ ਖਾਣੀ ਚਲੋ ਤਾਜੀ ਇੱਕ ਸਾਰਾ ਉਹ ਬਾਜ਼ੂ ਅੰਦਰ ਰੱਖੇ ਕਿਉਂ ਭਾਜੀ ਉੱਥੇ 에ਅਰ ਹੋਸਟਸ ਹੁੰਦੀ ਆ ਇਹਨਾਂ ਕੁਝ ਲੈ ਕੇ ਆਉਂਦੀ ਉਹਦੇ ਪੈਸੇ ਦਿੱਤੇ ਹੁੰਦੇ ਮੈਂ ਨਾ ਖਾਵਾਂ ਉਹਦੇ ਕੋਲ ਲੈ ਕੇ ਨਹੀਂ ਕਿਸੇ ਮੁਸਾਫਰ ਕੋਈ ਸ਼ੈ ਨਹੀਂ ਲੈ ਕੇ ਮੁਸਾਫਰ ਕੋ ਕਾਤੋਂ ਖਾਣੀ ਮੈਂ ਆਪਣੇ ਸਮਾਨ ਕੀ ਖੁਦ ਹਿਫਾਜ਼ਤ ਕਰੇ ਮੇਰੀ ਸੁਣੋ ਗੱਲ ਤੁਸੀਂ ਹੁਣ ਇਸ ਜਾਦੂ ਦਾ ਤੋੜ ਚਾਹੁੰਦੇ ਹੋ ਉਹ ਭਰਾਵਾ। ਇਹ ਗੁੱਡੇ ਜੀ ਸੂਈਆਂ ਤੋਂ ਲਓ ਆ ਨੇ ਇਹਦੀ ਲਿਖਾਈ ਕਰ ਲਓ ਹੱਥ ਤੇ ਮਿੱਠੇ ਨਾਲ ਮੈਂ ਕਿਤੇ ਗਿਆ ਬਾਬਾ ਜੀ ਜਹਾਜ਼ ਤੇ ਬੈਠਾ ਮੇਰੀ ਨਾਲ ਦੀ ਸੀਟ ਤੇ ਬੈਠਾ ਹਾਂ ਸਾਹਮਣੇ ਲਿਆ ਆਪਣੇ ਸਮਾਨ ਕੀ ਹਿਫਾਜ਼ਤ ਕਰੇ ਮੈਂ ਕਿਹਾ ਮਿੱਠਾ ਜੀ ਉਹਨਾਂ ਨੇ ਲਿਆ ਆਪਣੇ ਸਮਾਨ ਕੀ ਕਰੇ ਕਹਿੰਦਾ ਸਾਜ ਨਹੀਂ ਮੈਂ ਤੁਹਾਡੇ ਸਮਾਨ ਦੀ ਵੀ ਕਰ ਰਿਹਾ ਨਾਲ
ਨਹੀਂ ਉਸਤਾਦ ਜੀ ਉਹ ਯਕੀਨ ਕਰ। ਤਾਬੇਦਾਰ ਦੇਖ ਲਓ ਯਾਰ, ਉਹ ਜਿਹੜਾ ਹੁੰਦਾ ਨਾ ਮੈਂ ਟੈਚੀ ਪਾਈ, ਦੋਵੇਂ ਟੈਚੀ ਫੜੇ ਸੀ, ਮੈਂ ਤੁਹਾਨੂੰ ਹੁਣ ਫੜਾਉਣ ਹਾਂਜੀ, ਚੰਗਾ ਲੱਗਦਾ ਇਹਨੇ ਇੱਕ ਹੱਥ ਨਾਲ ਆਪਣੇ ਟੈਚੀ ਫੜਿਆ, ਦੂਜੇ ਨਾਲ ਮੇਰਾ ਟੈਚੀ ਫੜਿਆ। ਮੈਂ ਕਿਹਾ ਕੀ ਕਹਿੰਦਾ, ਮੈਂ ਤੁਹਾਡੇ ਸਮਾਨ ਦੀ ਹਿਫਾਜ਼ਤ ਮੈਂ ਹੀ ਕਰਦਾ। ਯਾਰ ਮੈਂ ਅੱਛਾ ਉਸਤਾਦ ਜੀ ਉਹ ਜਿਹੜਾ ਅੱਖਾਂ ਏਦਾਂ ਹੀ ਜਦੋਂ ਏਦਾਂ ਵਾਪਸ ਆਉਂਦੀਆਂ ਏਦਾਂ ਹੀ ਘਰ ਵੜਨ ਦੀ ਮਿਲ ਗਈ, ਹੋ ਸ਼ੁਕਰਪੁਰ ਦਾ ਆਂਡਾ ਲੈ ਕੇ ਆਇਆ। ਅੱਖਾਂ ਜਦੋਂ ਵਾਪਸ ਆਉਂਦੀਆਂ ਆਲੇ ਹੱਥ ਨਾਲ ਇੱਕ ਨਿਆਣੇ ਨੂੰ ਪਿਆਰ ਦਿੱਤਾ, ਉਹਦੀ ਇੰਨੀਆਂ ਲੱਤਾਂ ਜ਼ਮੀਨ 'ਚ ਵੜ ਗਈ। ਅੱਖਾਂ ਜਦੋਂ ਵਾਪਸ ਆਉਂਦੀਆਂ ਤੇ ਇਨਸਾਨ ਸਭ ਤੋਂ ਪਹਿਲਾ ਕੰਮ ਕੀ ਕਰਦਾ ਹੈ? ਹਰਾ ਰੰਗ ਵੇਖਦਾ, ਹਰਾ ਕੱਪੜਾ। ਨਹੀਂ ਡਰ ਜਾਂਦਾ ਬੰਦਾ, ਘਬਰਾ ਜਾਂਦਾ। ਸੱਚੀ ਜਿਹੜੀ ਗੱਲ ਹੈ, ਪਰੇਸ਼ਾਨ ਹੋ ਜਾਂਦਾ, ਖੁਸ਼ ਵੀ ਹੁੰਦਾ। ਇੰਜ ਕਰਕੇ ਉਸਤਾਦ ਜੀ ਘਰ ਬੜੇ ਤੇ ਘਰ ਦੇ ਕਹਿੰਦੇ ਆ ਗਿੰਬਲ ਤੋਂ ਕੱਪੜਾ ਲਾ ਲਓ। ਓਏ ਮਰੇ ਘਰ ਦੇ ਗਿੰਬਲ ਦਾ ਯਾਰ ਮਾਮਾ ਪਾਪਾ ਨੇ ਚੋਰੀ ਕੱਪੜਾ ਪਾ ਕੇ ਨਾ ਥੱਲੇ ਕੈਮਰਾ ਫੜ ਕੇ ਸਾਡੀ ਰਿਕਾਰਡਿੰਗ ਕਰ ਰਹੇ। ਅੱਛਾ ਨਾਲੇ ਸਫਰ ਇਸਤਿਆਦ ਨਹੀਂ ਕਰਨਾ ਭਾਈ ਨੇ, ਹੁਣ ਮੈਂ ਜਾਣਾ ਨਾ ਭਾਈ ਦੇ ਨਾਲ ਹੀ ਹੋਣਾ ਮੈਂ। ਫੈਸਲੇ ਦੇ ਅੰਦਰ ਤੂੰ ਇੱਥੇ ਕੈਮਰਾ ਛੋਟਾ ਲਾ ਕੇ ਨਾ ਪਿੱਛੋਂ ਦੀ ਤਾਰ ਇੰਜ ਕੱਢ ਕੇ ਉਹਦੀ ਰਿਕਾਰਡਿੰਗ ਕਰ ਲੇਗਾ, ਹਰ ਜਗ੍ਹਾ ਤੇ ਦੇਖ ਲਿਆ ਕੀ ਹੋ ਰਿਹਾ। ਅੱਲਾ ਨਾ ਕਰੇ ਅਸੀਂ ਡਾਊਟਫੁਲ ਜਗ੍ਹਾ ਤੇ ਜਾਈਦਾ ਹੀ ਨਹੀਂ। ਘਰ ਨਹੀਂ ਜਾ ਰਹੇ ਕੱਲ ਬੰਦਾ ਜਦੋਂ ਉਹਦੀ ਬਣਾਈ ਆਂਦੀ ਏ ਤੇ ਕੀ ਕਰਦਾ ਸਭ ਤੋਂ ਪਹਿਲਾਂ ਕੰਮ? ਉਹਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਯਾਰ, ਹੁਣ ਤੂੰ ਦੂਜਾ ਵੀ ਤੜਵਾਉਣਾ ਮੇਰੇ ਕੋ। ਉਸਤਾਦ ਜੀ ਇਹਦੀ ਬਿਨਾਈ ਵਾਪਸ ਆਈ ਨਾਲ ਬਹਿਦੂਈ ਵੀ ਵਾਪਸ ਆ ਗਈ। ਉਸਤਾਦ ਜੀ ਇਹਦੀ ਬਿਨਾਈ ਵਾਪਸ ਆਈ, ਇੰਜ ਕਰਕੇ ਦੇਖਿਆ ਤਾਂ ਲੈਣ ਦੇਣ ਵਾਲਿਆਂ ਨੇ ਲੈਣ ਲਾਈ ਤੇ ਮੁੜ ਕੇ ਫੇਰ ਅੰਨਾ ਹੋ ਗਿਆ, ਜਾਲ ਕੱਪੜਾ ਮਾਰ ਲਿਆ। ਅੱਛਾ, ਇਹਦੀਆਂ ਅੱਖਾਂ ਖੁੱਲੀਆਂ, ਸੇਮ ਜਿਹੜਾ ਐਸਾ ਐਕਟ ਚੋਂ ਨਜ਼ਰ ਆ ਰਿਹਾ ਨਾ, ਉਹ ਇਧਰੋਂ ਵੀ ਆ ਰਿਹਾ, ਸੇਮ ਮੋਨੋ ਕਰਦਾ ਉਹਨੇ। ਕਮਲ ਹੋ ਗਿਆ। ਯਾਨੀ ਕਿ ਇਧਰੋਂ ਐ ਵੇਖ ਰਿਹਾ ਨਾ, ਇੱਧਰ ਵੀ ਵੇਖ ਰਿਹਾ ਤੇ ਉਹੀ ਇੱਧਰ ਵੀ ਨਜ਼ਰ ਆ ਰਿਹਾ। ਅੱਖਾਂ ਸਹੀ ਕਰਾਈਆਂ ਤੇ ਉਹ ਪਿੱਛੋਂ ਲੈਣ ਚ ਲੱਗੇ ਤੇ ਉਹ ਨਾ ਬੰਦਾ ਥੱਲਿਓ ਮੋਟਾ ਤੇ ਉਤੋਂ ਇੰਨਾ ਕਬੂ ਨਜ਼ਰ ਆ ਰਿਹਾ। ਇਹਦਾ ਮੈਜੀਕਲ ਮੇਲਿਆਂ ਨੇ ਸ਼ੀਸ਼ੇ ਅੱਲਾ ਮਾਫੀ ਦੇ, ਐਸੇ ਡੇਲੇ ਪਵਾ ਲਿਆ, ਆਪੇ ਇਫੈਕਟ ਚੇਂਜ ਕਰਦਾ ਸੀ ਅਗਲੇ ਬੰਦੇ ਹੱਥੋਂ। ਸਾਜੀ ਮਾੜੇ ਡੇਲੇ ਪਵਾ ਲੈ ਤੇ ਬੱਚੇ ਛੋਟੇ ਛੋਟੇ ਬਜ਼ੁਰਗ ਲੱਗਣ ਲੱਗ ਗਏ। 3 ਬੱਤੀਆਂ ਨਾ ਕਿਸੇ ਨੇ ਬਣਾ ਕੇ ਸਿੱਟੀਆਂ ਉਸਤਾਦ ਜੀ। ਉਹਨੇ ਨਾ ਇਹਦੀ ਢੇਲੇ ਪਾ ਕੇ ਨਾ ਪਿੱਛੋਂ ਖਰਾਬ ਹੋ ਗਿਆ ਤੇ ਉਹ ਇਹਨੂੰ ਕੀ ਕਹਿੰਦੇ ਇਹਨੂੰ ਵਰਟੀਕਲ ਇੰਜ ਹੈ, ਉਹ ਖਰਾਬ ਹੋ ਗਿਆ ਤੇ ਸਾਰਾ ਕੁਝ ਵਰਟੀਕਲ ਨਜ਼ਰ ਆ ਰਿਹਾ। ਸਾਡਾ ਕਾਲੀਆਂ ਨੇ ਵਿੱਚ ਉਹਨੇ ਕਿਹਾ ਭਾਈ ਮੈਂ ਤੁਹਾਨੂੰ ਕਿਹਾ ਸੀ ਵਾਈਡ ਕਰਨਾ, ਕਹਿੰਦਾ ਭਾਈ ਵਰਟੀਕਲ ਢੇਲੇ ਪਏ ਸੀ, ਮੈਂ ਉਹੀ ਪਾਤੇ। ਇੱਕ ਵਰਟੀਕਲ ਪਾਤਾ, ਇੱਕ ਵਾਈਡ ਪਾਤਾ, ਇੱਕ ਅੱਖ ਚੋਂ ਇੰਜ ਨਜ਼ਰ ਆ ਰਿਹਾ। ਨਹੀਂ ਉਹਨੇ ਅੱਖਾਂ ਖਰਾਬ ਕਰਤੀਆਂ, ਕੋਈ ਸਕਰੀਨ ਖਰਾਬ ਹੋਈ ਤੇ ਇਹਨੂੰ ਪਾ ਕੇ ਨਾ ਡਾਕਟਰ ਪਿੱਛੋਂ ਇੱਥੇ ਮੱਕੜਾਂ ਦੀ ਸਪੇਰ ਰਿਹਾ ਕਰ। ਉਹਨੂੰ ਕਹਿੰਦਾ ਦੱਸੀ ਕਿੱਥੇ ਠੀਕ ਓਏ ਟੀਵੀ ਤੇ ਕਰੀ ਇਹਦੀ ਬੈਕ ਸਾਈਡ ਤੇ ਮੱਕੜਾਂ ਦੀ ਸਪੇਰ, ਫਿਰ ਕਹਿੰਦਾ ਰੰਗ ਸਹੀ ਹੋਏ। ਡਾਕਟਰ ਨੂੰ ਕਹਿੰਦਾ ਮੈਨੂੰ ਸਹੀ ਨਜ਼ਰ ਨਹੀਂ ਆ ਰਿਹਾ, ਉਹ ਅੱਖ 'ਚ ਨਵਾਂ ਨੋਟ ਫੇਰਦੇ। ਉਸਤਾਦ ਜੀ ਸੱਚੀ ਮੁੱਚੀ ਮਜ਼ਾਕ 'ਚ ਨਾ ਗੱਲ ਪਾਇਆ ਸਾਡੀ ਕਰੋ। ਨਵੀਆਂ ਅੱਖਾਂ ਇਹਨਾਂ ਨੇ ਪਵਾ ਲੀਆਂ, ਇੱਕ ਬੰਦੇ ਨੂੰ ਅੱਖ ਮਾਰਨ ਲੱਗੇ, ਇੱਥੋਂ ਫਲੈਸ਼ ਵੀ ਚੱਲ ਗਿਆ। ਅੱਛਾ, ਉਹਨੇ ਦੂਜੀ ਪਾਤੇ ਲੈਂਸ, ਉਹਨੇ ਕੈਮਰੇ ਲੈਂਸ ਪਾਤੇ, ਉਹਨੇ ਇੰਜ 2 ਅੱਖਾਂ ਪਾ ਕੇ ਨਾ ਪਿੱਛੋਂ ਦੀ 2 ਰਾੜ ਪਾ ਕੇ ਇੱਥੇ 2 ਵਾਲੀਅਮ ਵੀ ਲਾਤੇ। ਕਿਸੇ ਬੰਦੇ ਨੂੰ ਵੇਖਣ ਲੱਗਾ ਇੰਜ ਕਰਨ ਲੱਗਾ, ਉਹਨੇ ਕਿਹਾ ਇਹ ਕਰਨ ਲੱਗਾ, ਕਹਿੰਦਾ ਮੈਂ ਬੀਟ ਰੇਟ ਵਧਾ ਰਿਹਾ ਤੂੰ। ਡਾਕਟਰ ਨੂੰ ਜਾ ਕੇ ਕਹਿੰਦੇ ਹਫ਼ਤੇ ਬਾਅਦ ਕਹਿੰਦੇ ਯਾਰ ਅੱਧਾ ਕਿ ਘੰਟਾ ਖੁੱਲੀਆਂ ਰੱਖਾਂ, ਗਰਮ ਹੋਣ ਲੱਗ ਪਏ। ਤਾਂ ਡਾਕਟਰ ਕੋ ਅੱਖਾਂ ਪਵਾ ਕੇ ਹਫਤੇ ਬਾਅਦ ਚਲ ਗਏ, ਕਹਿੰਦਾ ਯਾਰ 4K ਕਰਤੇ ਸਾਰੇ। ਸਾਡੀ ਇੰਨੀਆਂ ਘਟੀਆਂ ਅੱਖਾਂ ਪਵਾਈਆਂ, ਇੱਥੇ ਹਲਕੀ ਜੀ ਲਾਲ ਲਾਈਟ ਵੀ ਚੱਲੀ ਆ। ਰਾਤ ਨੂੰ ਸੌਂਦਾ ਤੇ ਉੱਤੇ ਢੱਕਣ ਲਾ ਲੈਂਦਾ। ਉਹਦੀਆਂ ਅੱਖਾਂ ਵਾਪਸ ਪਵਾਈਆਂ ਵਾ, ਲੈਂਸ ਕਵਰ ਲਾ ਲਿਆ। ਅੱਖਾਂ ਪਵਾਈਆਂ ਤੇ ਮੱਥੇ ਤੇ ਐਂ ਕਰ, ਮੈਂ ਕਿਹਾ ਇਹ ਕਹਿੰਦਾ ਫੋਕਸ ਕਰਨ ਦੇ। ਅੱਖਾਂ ਪਵਾਈਆਂ ਤੇ ਇੱਥੇ ਭਰਵੱਟਿਆਂ ਤੇ ਲਿਖਿਆ DSLR। ਉਹ ਬੰਦੇ ਦੀਆਂ ਅੱਖਾਂ ਆਈਆਂ ਨਾ ਉਸਤਾਦ ਜੀ 3 ਘੰਟੇ ਉਹ ਰੋਂਦਾ ਰਿਹਾ ਵਿਚਾਰਾ। ਕਿਉਂ ਗਲਤ ਆ ਗਈਆਂ ਸੀ। ਵਜ੍ਹਾ ਕਹਿੰਦਾ ਯਾਰ ਦੁਨੀਆ ਇੰਨੀ ਖੂਬਸੂਰਤ ਹੈ। ਹਾਂ, ਇਹ ਮੈਂ ਤੈਨੂੰ ਕਹਿ ਰਿਹਾ ਨਾ। ਤੇ ਇਨਸਾਨ ਜਦੋਂ ਉਹਦੀਆਂ ਅੱਖਾਂ ਹੋ ਗਿਆ ਉਸਤਾਦ ਜੀ, ਤੇ ਥੱਲੇ CCTV ਤਰ੍ਹਾਂ ਟਾਈਮਿੰਗ ਚੱਲਦੀ। ਉਸਤਾਦ ਜੀ ਤੁਹਾਨੂੰ ਪਤਾ ਹੈ ਕਿੰਨੇ ਮੈਗਾਪਿਕਸਲ ਆ? ਹਾਂਜੀ ਉਸਤਾਦ ਜੀ 1000 ਮੈਗਾਪਿਕਸਲ 32730। ਉਹਨੇ ਨਹੀਂ, ਬਹੁਤ ਮੈਗਾਪਿਕਸਲ ਹੈ, ਲੱਖਾਂ ਦੇ ਹਿਸਾਬ ਨਾਲ, ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਇਨਸਾਨੀ ਅੱਖ ਦੇ ਮੈਗਾਪਿਕਸਲ ਨੇ। ਔਰ ਮੈਨੇਜ ਤੁਸੀਂ ਰੱਬ ਦੀ ਜ਼ਾਤ ਦਾ ਨਿਜ਼ਾਮ ਚੈੱਕ ਕਰੋ, ਉਹਨੇ ਅੰਦਰ ਕੀ ਫਿਟਿੰਗ ਲਾਈ ਕਿ ਆ ਹੁਣ ਕੈਮਰੇ ਦਾ ਲੈਂਸ ਹੈ ਨਾ, ਇੱਕ ਜ਼ੂਮ ਲੈਂਸ ਹੁੰਦਾ, ਯਾਨੀ ਮਿਲੀਮੀਟਰ, ਕਿੰਨੇ ਮਿਲੀਮੀਟਰ ਆ? 50 mm ਦਾ ਮਤਲਬ ਹੈ ਕਿ ਇੰਨੇ ਮਿਲੀ ਸੈਕਿੰਡ ਜਾਂ ਲੀਟਰ ਨਹੀਂ, ਮਿਲੀਮੀਟਰ, ਸੌਰੀ ਮਿਲੀਮੀਟਰ, ਇੰਨੇ ਦੂਰ ਆ ਸਪੇਸ, ਮਤਲਬ 35 ਮਿਲੀਮੀਟਰ ਲੈਂਸ। ਹਰ ਲੈਂਸ
ਤੇ ਆ ਜੀ 55 40 45 85 ਹਾਂਜੀ 100 ਇੰਨਾ 300 ਇੰਨਾ, ਇੱਕ ਮਿਸਾਲ ਆ, ਉਹ ਤੁਹਾਨੂੰ ਕੈਮਰੇ ਦੇ ਅੱਗੇ ਚੇਂਜ ਕਰਨੇ ਪੈਂਦੇ ਆ। ਹਾਂਜੀ ਲਾਣੇ ਪੈਂਦੇ। ਕੋਈ ਲੈਂਸ ਐਸਾ ਨਹੀਂ ਅੱਜ ਤੱਕ ਹੈਗਾ ਜਿਹੜਾ ਇਨਸਾਨੀ ਅੱਖ ਵਾਂਗੂ ਕਿ ਤੁਸੀਂ ਲਾ ਲਿਆ ਇੱਥੇ ਵੀ ਫੋਕਸ ਕਰ ਰਿਹਾ ਉੱਥੇ ਵੀ ਫੋਕਸ ਕਰ ਰਿਹਾ। ਯਾਨੀ ਉਹਦਾ ਜਿਹੜਾ ਮਿਲੀਮੀਟਰ ਸਿਸਟਮ ਆ ਜਿਹੜਾ ਕੁਦਰਤ ਨੇ ਫਿੱਟ ਕੀਤਾ, ਉਹਦੇ ਚ ਉਹਨੂੰ ਉਹ ਆਟੋ ਜ਼ੂਮ ਕਰ ਰਿਹਾ ਪਿੱਛੇ, ਔਰ ਕਿੱਡੀ ਸਪੀਡ ਨਾਲ ਜ਼ੂਮ ਕਰ ਰਿਹਾ। ਯਾਨੀ ਅਗਰ ਤੁਸੀਂ ਟੈਕਨੀਕਲ ਦੇਖੋ ਲੈਂਸ ਦੇ ਹਿਸਾਬ ਨਾਲ ਕਿ ਤੁਸੀਂ ਇੰਜ ਦੇਖ ਰਹੇ ਹੋ ਤੇ ਉਹਨੇ ਯਾਨੀ ਕਿਹੜੇ ਮਾਈਕਰੋ ਸੈਕਿੰਡਸ ਦੇ ਵਿੱਚ ਉਹ ਤੁਹਾਨੂੰ ਕਲੀਅਰ ਦਿਖਾ ਰਿਹਾ। ਉਸ ਤੋਂ ਬਾਅਦ ਤੁਸੀਂ ਚੁੱਕ ਕੇ ਉੱਥੇ ਦੇਖਦੇ ਹੋ ਤੇ ਉੱਥੇ ਚਲਾ ਗਿਆ ਹੁਣ ਜਨਾਬ 35 mm ਤੇ ਕਲੀਅਰ ਆ, ਉੱਥੇ ਦੇਖ ਰਹੇ ਹੋ 50 mm, ਉੱਥੇ ਦੇਖ ਰਹੇ ਹੋ 85 mm, ਫਾਸਲਾ ਜਾਈ ਜਾ ਰਿਹਾ। ਠੀਕ ਹੈ ਨਾ? ਨਹੀਂ ਮੇਰੇ ਖਿਆਲ ਜਿਹੜਾ ਜ਼ਿਆਦਾ mm ਹੁੰਦੇ ਨਾ ਉਹ ਕੋਲ ਹੁੰਦਾ ਵਾ, ਸਹੀ ਮਤਲਬ ਕੋਲੋਂ, ਮਤਲਬ 50 mm ਆ ਨਾ ਤੇ ਤੁਹਾਨੂੰ ਉਹ ਉੱਥੇ ਕੈਮਰਾ ਲੱਗਾ ਤੁਹਾਨੂੰ ਉਹ ਇੱਥੇ ਆ ਜਾਏਗਾ, 85 mm ਤੇ ਤੁਹਾਨੂੰ ਕੈਮਰਾ ਪਿੱਛੇ ਕਰਨਾ ਪਏਗਾ ਫਿਰ ਇੰਨਾ ਆਏਗਾ। ਇਹਦੀ ਕਿਹੜੀ ਸੈਟਿੰਗ ਆ ਉਸਤਾਦ? ਇਹਦੀ ਕਿਹੜੀ ਸੈਟਿੰਗ ਆ, ਕਿਹੜੇ ਲੈਂਸ ਨੇ ਇਹਦੇ ਕਿ ਤੁਸੀਂ ਇੰਜ ਕਰਕੇ ਉਹ ਵੇਖ ਰਹੇ ਹੋ ਜੀ। ਠੀਕ ਆ ਜੀ, ਉਸ ਤੋਂ ਬਾਅਦ ਤੁਸੀਂ ਬਿਲਕੁਲ ਇੱਥੋਂ ਵੇਖ ਰਹੇ ਹੋ ਔਰ ਇਹ ਫੋਕਸ ਆ। ਹਾਂਜੀ ਭੈਣ ਤੁਹਾਡਾ ਮੋਬਾਈਲ ਵੀ ਆਈਫੋਨ ਵੀ ਇੱਕ ਹੱਦ ਤੱਕ ਫੋਕਸ ਕਰੇਗਾ, ਉਸ ਤੋਂ ਨੇੜੇ ਕਰੋਗੇ ਡੀਫੋਕਸ ਕਰ ਦੇਗਾ। ਇੰਜ ਕਰੋਗੇ ਤਸਵੀਰ ਖਿੱਚੇਗਾ, ਬਹੁਤਾ ਇੱਥੇ ਕਰ ਦੋਗੇ ਨਹੀਂ ਖਿੱਚੇ। ਉਹਦੇ ਲਈ ਤੁਹਾਨੂੰ ਲੈਂਸ ਦੂਜੇ ਲੈਣੇ ਪੈਣੇ ਕਿ ਤੁਸੀਂ ਬਿਲਕੁਲ ਇੱਥੋਂ ਲੈਣਾ, ਉਹਦਾ ਲੈਂਸ ਚੇਂਜ ਕਰਨਾ ਪੈਣਾ, ਯਾਨੀ ਚੇਂਜ ਕਰਨਾ ਪੈਂਦਾ। ਇੱਥੇ ਤੱਕ ਟੈਕਨੋਲੋਜੀ ਨਹੀਂ ਪਹੁੰਚੀ ਕਿ ਇੱਕੋ ਹੀ ਲੈਂਸ ਆ ਤੇ ਸਾਰਾ ਕੁਝ ਤੇ ਸਾਰਾ ਕੁਝ ਹੀ ਹੈ ਜੀ ਉਹਦੇ 'ਚ। ਨਹੀਂ ਇਸ ਤਰ੍ਹਾਂ ਇੰਜ ਨਹੀਂ ਹੈਗਾ। ਉਸਤਾਦ ਜੀ ਦੋਸਤ ਲਾਹੌਰ ਦੇ ਵਿੱਚ ਨਵੀਆਂ ਅੱਖਾਂ ਪਵਾ ਕੇ ਨਾ ਹਰ ਬੰਦੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਦੇ, ਸੀਸੀਟੀਵੀ ਵਾਲੇ ਪਵਾ ਲਈਏ। ਨਹੀਂ ਮੇਰਾ ਇੱਕ ਦੋਸਤ ਹੈਗਾ ਲਾਹੌਰ ਉਸਤਾਦ ਜੀ, ਇੱਕ ਵੀਡੀਓ ਵੀ YouTube ਤੇ ਪਈ ਹੈ। ਕਾਜੀ ਅੱਖਾਂ ਪਵਾ ਕੇ ਸਵੇਰ ਉੱਠੇ ਤੇ ਅੱਖਾਂ ਦੇ ਅੱਗੇ ਫਿਲਮ ਵਾਂਗੂ ਲੰਬਰ ਚੱਲਣ ਤੇ ਉਹ ਅੱਗੇ ਸਾਰੀ ਰਾਤ ਚੱਲ ਪਈ। ਫਿਰ ਬਾਬਾ ਜੀ ਤੁਸੀਂ ਇਹ ਚੈੱਕ ਕਰੋ, ਫਿਰ ਇਹ ਚੈੱਕ ਕਰੋ ਕਲਰਸ ਜਿਹੜੇ ਤੁਹਾਨੂੰ ਨਜ਼ਰ ਆਉਂਦੇ, ਓਰੀਜਨਲ ਤੁਹਾਨੂੰ ਓਰੀਜਨਲ ਨਜ਼ਰ ਆਉਂਦੇ ਨੇ। ਹਾਂਜੀ ਲੇਕਿਨ ਇਹਨਾਂ 'ਚ ਫਾਲਟ ਪੈਂਦਾ, ਕਲਰ ਵੀ ਤੁਹਾਡੇ ਚੇਂਜ ਹੋ ਜਾਂਦੇ, ਕਲਰ ਬਲਾਈਂਡ ਹੋ ਜਾਣਾ। ਬਲਾਈਂਡ ਹੋ ਜਾਣਾ, ਕਲਰ ਚੇਂਜ ਨਜ਼ਰ ਆਉਣੇ। ਇਹਦਾ ਪੂਰਾ ਇੱਕ ਸਿਸਟਮ ਆ ਉਸਤਾਦ ਜੀ। ਸਾਜੀ ਕੀ ਗੇਮ ਰੱਬ ਦੀ ਯਾਰ, ਇੱਕ ਉਹਦੀ ਇੱਕ ਬਣਾਈ ਚੀਜ਼ ਤੇ ਤੁਹਾਨੂੰ ਜ਼ਿੰਦਗੀ ਲੰਘ ਜਾਵੇ ਤੁਹਾਨੂੰ ਸਮਝ ਨਾ ਆਵੇ। ਬੇਸ਼ੱਕ ਇਦਾਂ ਹੀ ਗੁਰੂ ਓਏ ਹੋਏ ਹੋਏ ਯਾਰ, ਇਸ ਲਈ ਉਹਨੇ ਕਿਹਾ ਨਾ ਕਿ ਕਦੀ ਤੂੰ ਅੱਖ ਚੁੱਕ ਕੇ ਵੇਖ ਤੇ ਸਹੀ ਕਿਤੇ ਦੁਨੀਆ ਦੇ ਜਿਹੜੇ ਲੋਕੀ ਕਹਿੰਦੇ ਜੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਬਹੁਤ ਸਾਰੇ, ਉਹਨੇ ਕਿਹਾ ਤੂੰ ਵੇਖ ਤੇ ਸਹੀ, ਤੈਨੂੰ ਕਈ ਜ਼ਿੰਦਗੀਆਂ ਹਜ਼ਾਰਾਂ ਸਾਲ ਤੇਰੇ ਨੰਗ ਤੇਰੀ ਖਤਮ ਹੋ ਜਾਏਗਾ ਕਿ ਤੂੰ ਸੋਚੇਗਾ ਯਾਰ ਕੀ ਕਿੱਦਾਂ। ਹਾਏ ਸਦਕੇ ਜਾਵਾਂ, ਵਾਹ ਵਾਹ। ਉਹ ਤਾਂ ਕੁਛ ਵੀ ਨਹੀਂ ਉਸਤਾਦ ਜੀ, ਮੈਂ ਇੱਕ ਕੀੜਾ ਦੇਖਿਆ ਛੋਟਾ ਜਿਹਾ ਉਸਤਾਦ ਜੀ, ਉਹ ਤਾਂ ਖੈਰ ਤੁਸੀਂ ਮੱਖੀ ਨੂੰ ਆਣਾ ਉਸਤਾਦ ਜੀ, ਤੁਸੀਂ ਉਹ ਮਾਈਕਰੋਸਕੋਪ ਦੇ ਮੈਕਰੋਸਕੋਪ ਉਹਦੀ ਪੂਰੀ ਨੇਚਰ ਆ ਔਰ ਉਹਦੀ ਦੁਨੀਆ 'ਚ ਕਿਸੇ ਨਾਲ ਨਹੀਂ ਰਲਦੀ। ਉਹਦੀ ਆਪਣੀ ਇੱਕ ਨੇਚਰ ਆ ਮੱਖੀ ਦੀ, ਪਦੈਸ਼ੀ ਉਹਦੀ ਇੱਕ ਨੇਚਰ ਆ, ਕੀੜੀ ਦੀ ਆਪਣੀ ਇੱਕ ਨੇਚਰ ਆ, ਭੂੰਡ ਦੀ ਆਪਣੀ ਇੱਕ ਨੇਚਰ ਆ, ਲਾਲ ਭੱਬਤ ਦੀ ਆਪਣੀ ਇੱਕ ਨੇ। ਇਹ ਨਹੀਂ ਕਿ ਵੀ ਉਹਦੇ ਨਾਲ ਆਦਤ ਰਲਦੀ, ਉਹਦੀ ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਖਾਣ ਪੀਣ, ਉਹਨਾਂ ਦਾ ਤੁਰਨਾ ਫਿਰਨਾ ਪੂਰੀ ਦੁਨੀਆ ਨਾਲੋਂ ਹਰ ਜਾਨਵਰ ਚਰਿੰਦ ਪਰਿੰਦ ਹਸ਼ਰਾਤ ਉਹਦਾ ਚੇਂਜ ਆ। ਉਸਤਾਦ ਜੀ ਕੀੜੀ ਵੇਖੀ ਮਾਈਕਰੋਸਕੋਪ ਤੇ ਦੋ ਕੀੜੀਆਂ ਜਾਣ ਰਹੀਆਂ ਸੀਗੀਆਂ ਉਸਤਾਦ ਜੀ। ਮੈਂ ਕਹਿਣ ਡਿਆ ਮੈਂ ਵੇਖੀ ਤੇ ਉਹ ਹਨਾ ਇੱਕ ਕੀੜੀ ਨੇ ਸਿੱਧਾ ਲੈਂਸ ਵੱਲ ਵੇਖਣ ਦੀ ਤੇ ਇੰਜ ਕੀਤਾ ਹੋਇਆ। ਮੈਨੂੰ ਇੰਜ ਲੱਗੇ ਯਾਰ ਕੀੜੀ ਨੇ ਹਾਂ ਉਹ ਜ਼ੂਮ ਕੀਤਾ ਨਾ ਉਹਨੇ। ਇੰਜ ਲੱਗੇ ਜਿਵੇਂ ਕਿ ਉਹ ਇੰਜ ਕਰਕੇ ਵੇਖਣ ਦੀ ਕਿ ਯਾਰ ਲੇਡੀਜ਼ ਆ, ਤੂੰ ਇੱਧਰ ਕਿਉਂ ਵੇਖਣ ਦੀ ਯਾਰ। ਓਏ ਯਾਰ ਜ਼ਿਹਨ 'ਚ ਸਾਫ ਲਾਓ ਯਾਰ ਉਹਦੇ ਤੁਸੀਂ। ਜ਼ਿਹਨ 'ਚ ਇੰਜ ਆਇਆ ਉਹ ਯਾਰ ਮਿੱਠੇ ਤੂੰ ਮੈਂ ਉਹ ਮਾਈਕਰੋਸਕੋਪ ਐਡੀ ਜਿਹੀ ਦੂਰਬੀਨ ਹੁੰਦੀ ਹੈ ਉਹ ਬਿਲਕੁਲ ਕੋਲ ਲੈ ਕੀੜਾ ਕਰਾ ਤੂੰ ਇੱਧਰ ਕਿਵੇਂ ਕੱਢ ਯਾਰ। ਮੈਂ ਕਹਿਣ ਇੱਧਰ ਲੇਡੀਜ਼ ਆ ਯਾਰ ਹੋ ਸਕਦਾ ਯਾਰ ਅੱਗੇ ਦਿਮਾਗ ਵਾਲੇ ਹੋ ਸਕਦਾ ਕਹਿੰਦਾ ਹੋਵੇ ਤੁਸੀਂ ਜਿਹਦੇ ਤੇ ਸਪਰੇਅ ਕਰਦੇ ਹੋ ਮੱਖੀ ਤੇ, ਹੋ ਸਕਦਾ ਤੁਹਾਨੂੰ ਗਾਲਾਂ ਕੱਢਦੀ ਹੋਵੇ, ਤੁਸੀਂ ਤੁਹਾਨੂੰ ਸਮਝ ਲੱਗਦੀ ਲਓ ਜੀ ਅਸੀਂ ਮੱਖੀ ਦੇ ਗੁਨਾਹਗਾਰ ਹੋ ਗਏ ਆ। ਨਹੀਂ, ਉਹ ਤੁਸੀਂ ਮਾਈਕਰੋਸਕੋਪ ਤੇ ਦੇਖਣਾ ਉਹ ਤੁਹਾਨੂੰ ਲੱਗੇਗਾ ਯਾਰ ਜਿਵੇਂ ਗੁਫ਼ਤਗੂ ਕਰ ਰਹੇ ਨੇ। ਕੋਲੇ ਬਾਈ ਮੈਂ ਮੈਂ ਯਾਰ- ਯਾਰ ਨਹੀਂ ਕੋਲੇ ਫੈਸਲਾ ਆਇਆ ਆਇਓ ਸਾਡੇ ਲੈਂਸ ਯਾਰ ਅੱਖਾਂ ਪਵਾਈਆਂ ਉਸਤਾਦ ਜੀ। ਕੁਝ ਵੀ ਦੇਖਣ ਤੋਂ ਪਹਿਲੇ ਸਕਿਪ ਵਾਲਾ ਐਡ ਆ ਰਿਹਾ। ਮੈਂ ਨਵੀਆਂ ਅੱਖਾਂ ਪਵਾਈਆਂ ਕਹਿੰਦਾ ਇਹਨੇ ਅੱਖਾਂ ਪਾਈਆਂ, ਸਭ ਤੋਂ ਪਹਿਲੇ ਜ਼ਿੰਦਗੀ 'ਚ ਨਵੀਆਂ ਅੱਖਾਂ ਪਾ ਕੇ ਇਹਨੇ ਖੋਲੀਆਂ ਤੇ ਫੌਰਨ ਅੱਗੋਂ ਇੱਕ ਬੰਦਾ ਕਹਿ ਰਿਹਾ ਮੈਂ ਪਿਛਲੇ 3 ਗੇਮ ਉਸਤਾਦ ਜੀ ਜੀ ਅਭੀ ਤੱਕ ਕੁਝ ਨਹੀਂ ਮਿਲਾ। ਨਵੀਆਂ ਅੱਖਾਂ ਪਵਾ ਕੇ ਜੋ ਰਾਤ ਨੂੰ ਸੌਂਦਾ ਸੀ ਵਿੱਚ ਆਵਾਜ਼ ਆਉਂਦੀ ਸੀ ਬੰਦ ਕਹਿਣ ਯਾਰ ਕਿੱਡੀ ਸੋਹਣੀ ਗੱਲ ਚੱਲਣ ਦੀ ਸੀ ਮਿੱਠੇ ਉਸਤਾਦ ਜੀ। ਜਦੋਂ ਅੱਖ ਚ ਲੱਖ ਰੁਪਏ ਦਾ ਹਾਂ ਨਵੀਆਂ ਅੱਖਾਂ ਪਵਾ ਕੇ ਜਦੋਂ ਅੱਖ ਚਮਕਦੀ ਸੀ ਆਵਾਜ਼ ਨਵੀਆਂ ਅੱਖਾਂ ਪਵਾਈਆਂ, ਉਹ ਕਿਤੇ ਧੁੰਦਲਾ ਨਜ਼ਰ ਆਇਆ ਤੇ ਪਾਣੀ ਦੇ ਛੱਟੇ ਮਾਰ ਕੇ ਖਬਾਰ ਫੇਰ ਹੁੰਦੇ। ਸੁਬਾ ਸੁੱਤੇ ਉੱਠਦੇ ਸੀ ਤੇ ਅੱਖ 'ਚ ਆਵਾਜ਼ ਆਉਂਦੀ ਸੀ ਕਨੈਕਟਡ।
ਉਸਤਾਦ ਜੀ ਨਵੀਆਂ ਅੱਖਾਂ ਪਵਾ ਕੇ ਨਾ ਨਵੀਆਂ ਅੱਖਾਂ ਪਵਾ ਕੇ ਕੰਨ ਇੱਧਰ ਘੁਮਾ ਕੇ ਡਿਸਪਲੇ ਦੇਖਣ ਦੇ 78 ਲੱਖ ਰੁਪਏ ਦਾ ਲੈਂਸ ਉਸਤਾਦ ਜੀ ਇੱਕ ਦੋਸਤ ਨੇ ਮੰਗਵਾਇਆ। ਅੱਛਾ ਇੱਕ ਮਿੰਟ ਯਾਰ, ਆ ਵੀ ਕੈਸੀ ਗੱਲ ਆ, ਕੈਮਰਾ ਰਿਕਾਰਡ ਕਰਦਾ। ਅਸੀਂ ਅੱਖ ਦੀ ਗੱਲ ਕਰ ਰਹੇ ਸਾਂ, ਹੁਣ ਅੱਖ ਦੇ ਵਿੱਚ ਤੁਸੀਂ ਜੋ ਵੇਖ ਰਹੇ ਹੋ, ਤੁਸੀਂ ਇੰਜ ਕਰਕੇ ਇੱਧਰ ਕੀਤਾ, ਤੁਹਾਨੂੰ ਯਾਦ ਆ ਕਿ ਮੈਂ ਕੀ ਦੇਖਿਆ, ਉਹਦੀ ਰਿਕਾਰਡਿੰਗ 50 ਸਾਲ ਬਾਅਦ ਵੀ ਤੁਸੀਂ ਕਹੋਗੇ ਮੈਂ ਉੱਥੇ ਗਿਆ ਸਾਂ ਤਾਂ ਮੈਂ ਆ ਚੀਜ਼ ਦੇਖੀ। ਉਹਦੀ ਰਿਕਾਰਡਿੰਗ ਕੈਸੀ ਹੋ ਰਹੀ, ਹਾਰਡ ਡਿਸਕ ਕੈਸੀ ਹੈ ਉਹਦੀ, ਡਾਟਾ ਯਾਰ ਤੋਬਾ ਦਾ ਮੁਕਾਮ ਆ ਯਾਰ। 78 ਲੱਖ ਰੁਪਏ ਦਾ ਲੈਂਸ ਉਸਤਾਦ ਜੀ, ਮੈਂ ਕਿਹਾ ਯਾਰ ਤੇਰਾ ਦਿਮਾਗ ਠੀਕ ਆ, 78 ਲੱਖ ਰੁਪਏ ਦਾ। ਉਹਨੇ ਵੀ ਅੱਗੋਂ ਇਹੀ ਗਿਆ। ਉਹ ਬਹੁਤ ਮਹਿੰਗੇ ਆ ਜਿਹੜੇ ਮੈਂ ਲੈਂਸ ਕਹਿ ਰਿਹਾ ਨਾ, ਹੋ ਸਕਦਾ ਕੋਈ ਲੈਂਸ ਹੋਵੇ ਐਸਾ ਜਿਹੜਾ ਫਾਈਨਲ ਹੈਗੇ ਨੇ ਜ਼ੂਮ ਲੈਂਸ, ਮਤਲਬ ਕਹਿ ਲਓ ਕਿ ਵੀ ਦਿਲ ਕਰੇ 0 ਤੋਂ ਲੈ ਕੇ ਤੇ ਉਹ 1000 ਤੱਕ ਜਾਂਦਾ ਹੋਵੇ, ਲੇਕਿਨ ਤੁਸੀਂ ਉਹਨੂੰ ਆਪ ਮੈਨੂਅਲ ਦੱਸਣਾ ਕਿ ਵੀ ਮੈਂ ਇੱਥੇ ਦੇ ਵਿੱਚ ਚਾਹੀਦਾ, ਇਹ ਆਟੋ ਆ ਆਪ ਹੀ ਹੋ ਰਹੇ ਹੋ। ਤੁਸੀਂ ਦੂਰ ਵੇਖਣ ਵਾਸਤੇ ਕੋਈ ਤੁਹਾਡੀ ਕੋਈ ਅੱਖ ਨੂੰ ਕੁਝ ਕਰਦੇ ਹੋ ਤੁਸੀਂ? ਲੱਗ ਤੁਸੀਂ ਇੱਥੋਂ ਇੱਕਦਮ ਉਧਰ ਵੇਖ ਰਹੇ, ਕੈਮਰੇ ਨੂੰ ਭਾਵੇਂ 10 ਖਰਬ ਰੁਪਏ ਦਾ ਲੈਂਸ ਆ, ਉਹਨੂੰ ਤੁਹਾਨੂੰ ਦੱਸਣਾ ਪੈਣਾ ਕਿ ਮੈਂ ਇੱਥੋਂ ਉੱਥੇ ਵੇਖਣਾ ਵਾ, ਏਦਾਂ ਹੀ। ਸਸਤੀਆਂ ਅੱਖਾਂ ਪਵਾ ਲੀਆਂ ਉਸਤਾਦ ਜੀ, ਅੱਜ ਕਰਕੇ ਖੋਲੀਆਂ ਤੇ ਉੱਤੇ ਲਿਖਿਆ ਆ ਰਿਹਾ 404 not found। ਇਹਦਾ ਕਿਵੇਂ? ਯਾਰ ਉਹ ਹੁੰਦਾ ਐਰਰ ਇੱਕ। ਅੱਛਾ ਉਸਤਾਦ ਜੀ, ਜੋ ਵੀ ਉਹ ਲੈਂਸ ਦਾ ਉਹਨੇ ਮੈਨੂੰ ਖਸੂਸੀਅਤ ਦੱਸੀ। ਮੈਂ ਕਿਹਾ ਯਾਰ ਐਡਾ ਮਹਿੰਗਾ, ਯਾਰ ਤੂੰ ਘਰ ਘੂਰੀ ਲੈ ਲੈਂਦਾ। ਕਹਿੰਦਾ ਫੈਸਲ ਸਾਹਿਬ ਦਾ ਰੈਂਟ ਬਹੁਤ ਹੈ। ਉਸਤਾਦ ਜੀ ਉਹਨੇ ਨਾ ਉਸਤਾਦ ਜੀ ਇੰਡੀਆ ਚੱਲੀਆਂ ਅੱਖਾਂ ਪਵਾ ਲੀਆਂ ਜਿਕਰ ਕੇ ਖੋਲੀਆਂ ਉੱਪਰ ਵਾਲੀ ਸਟੋਰੀ ਫੁੱਲ। ਉਸਤਾਦ ਜੀ ਉੱਤੇ ਹੱਥ ਚੁੱਕ ਕੇ ਨਜ਼ਰੀ ਬੰਦ ਹੋ ਰਿਹਾ, ਕਦੀ ਚੱਲ ਰਿਹਾ। ਉਹ ਲੈਂਸ ਦੇ ਨਾ ਟੁੱਕਰ ਤੇ ਬੈਟਰੀ ਵੀ ਬਣੀ। ਇਹਦਾ ਅੱਖ ਦੇ 2 ਸੈੱਲ ਰਹਿ ਗਏ। ਉਹ ਲੈਂਸ ਤੇ ਇਤਰਾਜ਼ ਆ ਗਿਆ ਸੀਗਾ। ਕਿਹੜੇ ਤੇ? ਉਹਨੇ ਉਸਤਾਦ ਜੀ, ਉਹ ਯਕੀਨ ਕਰੋ YouTube ਤੇ ਫਿਲਮ ਪਈ, ਮੈਂ ਪ੍ਰੂਫ ਦਾ ਤੁਹਾਨੂੰ ਦੱਸਦਾ। ਉਹਨੇ ਉਸਤਾਦ ਜੀ ਲੈਂਸ ਸਿੱਧਾ ਚੰਨ ਤੇ ਮਾਰਿਆ ਤੇ ਚੰਨ ਦਾ ਇੱਕ ਇੱਕ ਜ਼ਰਾ ਸਾਨੂੰ ਦਿਖਾਇਆ ਉਹਨੇ। ਹਮੇ ਆਪਣੀ ਜਾਨ ਸੇ ਪਿਆਰਾ ਹੈ। ਨਹੀਂ ਇੱਕ ਇੱਕ ਜ਼ਰਾ ਸਾਨੂੰ ਇਹ ਨਹੀਂ ਕਿ ਦਿਖਿਆ। ਉਹ ਮਾਈ ਚਰਖਾ ਕੱਟਣ ਵਾਲੀ ਉਹ ਸਾਈਡ ਤੇ ਕੀ ਦੁਪੱਟਾ ਲੈ ਗਿਆ ਮੈਂ ਭਾਈ ਨੇ ਕਿਹਾ ਹਾਂ ਨਹੀਂ ਲੈ ਸਾਉਂਦਿਆ ਮੈਂ ਦੁਪੱਟਾ ਲਿਆ ਵਾ ਫਰਮਾਰਵਾ ਜੋ ਵੀ ਹੈ ਉਸਤਾਦ ਯਾਰ ਇਹਨੂੰ ਅੱਜ ਕੱਲ ਕੀ ਬਿਮਾਰੀ ਚੜੀ ਹੈ। ਦਫ਼ਤਰ ਆਉਂਦਾ ਤੇ ਇੱਕ ਤੂੰ ਵੇਖੀ ਹੈ ਕੋਈ, ਇਹਨੇ ਫਿਲਮ ਵੇਖ ਲਈ ਐਡੀਆਂ ਨਹੀਂ, ਇਸਲਾਮਿਕ ਮੂਵੀਜ਼ ਦੀ ਡੱਬ ਹੁੰਦੀ ਹੈ, ਮਿਸਰ ਦੀ ਡੱਬਿੰਗ ਜਿਹੜੀ ਹੁੰਦੀ ਆ, ਉਹ ਕਰੈਕਟਰ ਨੇ ਕਿਤੇ ਵੇਖ ਲਈ ਤੇ ਦਿਮਾਗ ਨੂੰ ਚੜੀ ਪਈ ਆ, ਤੁਰਦਾ ਫਿਰਦਾ ਭਾਂਡੇ ਮਾਂਜਦਾ ਵੀ ਉਹੀ ਗੱਲ ਕਰੀ ਜਾ ਰਿਹਾ। ਆ ਦੇਖਿਓ ਜਰਾ, ਇਹਨੂੰ ਹੁਕਮ ਕਰ ਕੋਈ ਉਸਤਾਦ ਜੀ ਤੁਸੀਂ ਕੋਈ ਆਵਾਜ਼ ਇਹਨੂੰ ਪੈਗਾਮ ਦਿੰਦੇ ਨਾ, ਬਾਹਰ ਜਾ ਕੇ ਅੱਜ ਕਈ ਜਣਾ ਨੂੰ ਨਹੀਂ। ਅੱਛਾ ਓਏ ਨੋ ਨਹੀਂ, ਉਹਨੂੰ ਬਾਹਰ ਜਾ ਕੇ ਇਹਨੂੰ ਬਾਸ ਨੂੰ ਕਹਿ ਕੇ ਆ ਕਿ ਅੱਧੇ ਘੰਟੇ 'ਚ ਤਿਆਰ ਹੋ ਜਾ ਤੇ ਟੀ ਟਾਈਮ ਸ਼ੋਅ ਕਰਨਾ ਹੀ ਤੇ ਫੁੱਲ ਤਰ੍ਹਾਂ ਤਿਆਰ ਹੋ ਕੇ ਮੂੰਹ ਧੋਲਾ ਕੱਪੜੇ ਪਾਲਾ। ਹੁਣ ਸਾਰੇ ਆਪਣੇ ਆਪਣੇ ਧਿਆਨੀ ਬੈਠੇ में ਜਾਂਦੇ हैं, सारे बाहर निकल के कहना ध्यान दीजिए अंदर माल की प्रोटेक्शन बुला रही है, तुम्हारे पास 30 मिनट है, 30 मिनट में कर लो। अगो एक बात नहीं, यानी उस तो बाद एक जवाबी फायर, क्या सच में उन्होंने बुलाया? तेरा ਇਹ ਕਿੰਨੇ ਕਿੰਨੇ ਪੈਣਾ ਹੈ। फिर एक बंदा कह रहा क्या मेरी बात पे यकीन नहीं? ਓਏ ਅਕਬਰ ਉਹ ਬੀਰਬਲ ਵਾਲਾ ਵਾ। हाय फरमानुमा, अगर आपका हुक्म हो तो क्या इनकी मैं गर्दन उड़ा दूं? तो वो कहने नहीं, हमें हम नहीं जाना चाहते। एक बंदा कहता बीच ऑफ सो, काश मैं अपने बच्चों में होता। ਯਾਰ ਉਸਤਾਦ ਜੀ ਅੱਛਾ ਉਹ ਮੇਰਾ ਹਾਲ ਇੱਕੋ ਹੀ ਬੰਦਾ ਤੇ ਉਹ ਇੱਕ ਇੱਕਦਮ ਬਰੀਕ ਆਵਾਜ਼ ਹੁੰਦੀ ਆ, ਇੱਕ ਮੋਟੀ ਹੁੰਦੀ, ਇੱਕ ਭਾਰੀ ਹੁੰਦੀ, 3-4 ਪਿੱਚ ਦੇ ਨਾਲ ਨਾ ਖੇਡਦੇ ਹੋ। ਇਸ ਤਰ੍ਹਾਂ ਉਸਤਾਦ ਜੀ ਮੇਰੇ ਲਈ ਦੁਆ ਦਾ क्या तुमने फरमारवा का हुक्म नहीं सुना? एक होता, सुना है मैंने। वो मुझे आज जिंदा लेकर जाएंगे। ਐਦਾਂ ਹੀ ਇਹਦਾ ਹੁਣ ਘੁੱਟ ਭਰ ਲੋ, ਸੋਚ ਪਈ ਉੱਡਣ ਡਈ ਆ। ਆ ਮੇਰੇ ਲਈ ਦੁਆ ਦਾ ਕਹਿ ਦੇਣਾ ਜ਼ਰਾ। ਅੱਲਾ ਖੈਰ ਕੀ ਗੱਲ ਹੋਈ? ਕਹਿ ਦੇਣਾ ਉਸਤਾਦ बड़े चंगे सी भाई फैसल यार। ਨਹੀਂ ਫਿਰ ਵੀ एक फिंसी है ਮੇਰੀ ਵੈਡਿੰਗ ਐਨਵਰਸਰੀ ਦਾ ਵੀ ਕਹਿ ਦੇਣਾ। ਸਾਲਗਿਰਾ ਸ਼ਾਦੀ ਦੀ ਉਹ ਕੱਲ ਵੀ ਸੀ ਤੇਰੀ ਸ਼ੋਅ ਚ। 3 ਰੋਜ਼ਾ ਨਾ ਅੱਛਾ 3 ਰੋਜ਼ਾ ਵਾ। आज कल मेहंदी ਅੱਧੀ ਕੋਰ ਬੰਦੇ ਦਾ कल मेहंदी दी सी आज बरात दी है। ਕੱਲ ਮੇਰੀ ਬੇਗਮ ਦੀ ਸੀ ਨਾ, ਅੱਜ ਮੇਰੀ ਅੱਛਾ ਇਹ ਵੀ ਰੌਲਾ ਉਸਤਾਦ ਜੀ ਦੇਖੋ ਕੈਸੀ ਗੱਲ ਆ ਕਿ ਕਈ ਜਾਨਵਰ ਐਸੇ ਨੇ ਸ਼ਰਾਤ, ਉਹਨਾਂ ਦਾ ਜਦੋਂ ਪਾਰਟਸ ਬਾਡੀ ਦਾ ਲੱਥ ਜਾਂਦਾ ਉਹਨੂੰ ਨਵਾਂ ਵੀ ਉੱਗ ਪੈਂਦਾ। हाँ जी उस्ताद जी आज ਕਿਰਲੀ ਛਿਪਕਲੀ ਹਾਂਜੀ। ਇਹਦੀ ਪੂਛ ਉੱਗ ਪੈਂਦੀ ਦੁਬਾਰਾ। ਆਦੇ ਹਾਂਜੀ ਤੁਹਾਨੂੰ ਪਤਾ ਕਿੰਨੀ ਦੀ ਪੂਛ ਦੇ ਨੂਡਲ ਬੰਦੇ ਆ, ਓਏ ਤੇਰਾ ओ यार जान दे उस्ताद जी ਵਿੱਚੋਂ ਨਿਕਲੀ ਹੋਣੀ ਫਿਰ मैं भी सुनया कहते जे तुसी जुत्ती मारदे हो जान के पूंछ छोड़दी अपनी थल्ले। ਵੀ ਉਧਰ ਪਾਸੇ ਲਾਈਨ ਮੈਂ ਨਿਕਲ ਹਾਂ। ਹਾਂਜੀ ਅੱਧੇ ਹੀ ਆ ਉਹ ਥੋੜੇ ਤੜਫਦੀ ਰਹਿੰਦੀ ਆ, ਉਹ ਕਹਿੰਦੇ ਇਹਨੂੰ ਅਸੀਂ ਆਰੇ ਲਾਤਾ ਜਾ। ਬਾਜੀ ਸਿਰ ਭਾਨ ਫੈਸਲ ਉੱਠੇ ਤੇ ਇੱਥੇ ਹੱਥ ਸੀਗਾ ਤੇ ਉੱਠਦੇ
ਸ਼ਿਪਕਲੀ ਦੀ ਗ੍ਰਿਫਤ ਬੜੀ ਮਜ਼ਬੂਤ ਹੈ ਉਸਤਾਦ ਜੀ। ਤੁਹਾਡੇ ਤਰ੍ਹਾਂ ਨਹੀਂ ਉਹ ਛੱਤ ਦੇ ਉੱਤੇ ਵੀ ਯਾਨੀ ਕਿ ਨਹੀਂ ਡਿੱਗੇਗੀ। ਹਾਂ ਲੇਕਿਨ ਹਰ ਇੱਕ ਦੀ ਨਹੀਂ, ਕਈਆਂ ਦੀ ਬਾਜੀ ਪੈ ਵੀ ਜਾਂਦੀ। ਬਾਜੀ ਨਹੀਂ ਪਾਈ ਡਿੱਗ ਜਾਂਦੀਆਂ ਵਾ, ਗਰਮੀ 'ਚ ਡਿੱਗਦੀਆਂ ਅਕਸਰ। ਅਗਰ ਉਹ ਇੰਜ ਖੜੀ ਉਹਨੂੰ ਬਾਸੀ ਆ ਜਾਏ ਨਾ, ਉਦੋਂ ਫਿਰ ਕਰ ਦਿਓ ਹੱਥ ਥੱਲੇ ਡਿੱਗ। ਨਹੀਂ ਉਸਤਾਦ ਜੀ। ਤਾਂ ਅੱਜ ਰਾਤ 12 ਵਜੇ ਇੱਕ ਬੰਦੇ ਨੇ ਰੋਕ ਕੇ ਗਿਆ, ਐਡਾ ਵੱਡਾ ਸ਼ਵਾਰਮਾ ਲਵਾ ਲਿਆ। ਕਿਆ ਬਾਤ। ਉਹ ਮੈਂ ਖੁਦ ਵੀ ਲਾ ਕੇ ਦੇਖਿਆ ਉਸਤਾਦ ਜੀ, ਛਿਪਕਲੀ ਨੂੰ ਮੈਂ ਬਿਲਕੁਲ ਜ਼ੂਮ ਕੀਤਾ, ਉਹ ਵਿਚਾਰੀ ਨਾ ਥੱਲੇ ਲਮਕ ਗਈ, ਦੋ ਲੱਤਾਂ ਉਹਦੀਆਂ ਉੱਤੇ ਨੇ ਤੇ ਕਲੈਪਿੰਗ ਕਰਕੇ ਫਿਰ ਉੱਤੇ ਹੋ ਗਈ। ਕਲੈਪਿੰਗ ਕਿਸ ਗੱਲ ਤੋਂ ਕੀਤੀ? ਉਹ ਕੋਈ ਦੋਵੇਂ ਆਪਸ ਵਿੱਚ ਉਹ ਗੱਲ ਉਹਨੇ ਕੀਤੀ। ਸਾਜੀ ਮੈਂ ਇੱਕ ਜਗ੍ਹਾ ਤੇ ਦੇਖਿਆ ਜੀ, ਉੱਥੇ ਵੀ ਟੀਟਾ ਹੋਣ ਡਿਆ। ਸਾਜੀ ਉਹਦੀ ਨਾ ਆ ਜਿਹੜੀ ਪੂਛਲ ਉਹ ਹਿਲਦੀ ਰਹਿੰਦੀ। ਗਲੀ ਖਲੋਤੇ ਬਨਿਆ ਲਾਈ ਹੋਈ, ਆਪਣੀ ਪੱਟੀ ਵਾਲੇ ਹੱਥ ਇੰਜ ਕਰਨੇ ਕਿ ਪਤਾ ਕਹਿੰਦਾ ਉਹ ਸਾਬਣ ਲਾਉਣ ਡਿਆ। ਲਵ ਯੂ। ਲਵ ਯੂ ਟੂ।